ਨਿਖਲ ਗੁਪਤਾ ਆਪਣੇ ਆਪ ਦੇ ਵਿੱਚ ਕੁਝ ਨਹੀਂ, ਉਹਨੂੰ ਜਿਹਨੇ ਅਸਾਈਨ ਕੀਤਾ, ਜਿਹਨੇ ਡਿਊਟੀ ਦਿੱਤੀ ਇਸ ਕੰਮ ਦੀ, ਬੇਸ਼ੱਕ ਕਈ ਨਾਂ ਸਾਹਮਣੇ ਆ ਚੁੱਕੇ ਆ। ਇੱਕ ਵਿਕਾਸ ਯਾਦਵ ਦਾ ਨਾਂ ਆਉਂਦਾ। ਮੋਟੇ ਤੌਰ ਦੇ ਉੱਤੇ ਇਹ ਲੜੀ ਜਿਹੜੀ ਆ ਇਹ NSA ਦੇ ਹੈੱਡ ਅਜੀਤ ਡੋਭਾਲ ਤੱਕ ਜਾਂਦੀ ਹੈ, ਪਰ ਇਹ ਮੋਦੀ ਸਰਕਾਰ ਦਾ ਫੈਸਲਾ ਸੀ, ਜਿਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਖੜ ਕੇ ਮੋਦੀ ਤੇ ਅਮਿਤ ਸ਼ਾਹ ਹੁਣੀ ਲਲਕਾਰੇ ਮਾਰਦੇ ਰਹੇ ਆ ਕਿ ਘਰ ਮੇਂ ਘੁਸ ਕੇ ਮਾਰੇਂਗੇ। ਹੁਣ ਜਿੰਨੇ ਕ ਇਹਨਾਂ ਨੇ ਪਾਪ ਜ਼ੁਲਮ ਕੀਤੇ ਆ, ਉਹ ਸਭ ਦਾ ਕੱਚਾ ਚਿੱਠਾ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਖਿੱਲਰ ਚੁੱਕਿਆ। ਨਿਖਲ ਗੁਪਤਾ ਦੀ ਜਿਹੜੀ ਇਕਵਾਲੇ ਜੁਰਮ ਦੀ ਕਹਾਣੀ ਆ, ਜੇ ਇੱਥੇ ਤੱਕ ਗੱਲ ਰੁਕ ਜਾਂਦੀ ਆ ਤਾਂ ਇਹਦੇ ਨਾਲ ਜਿਹੜਾ ਮਨੁੱਖੀ ਹੱਕਾਂ ਦਾ ਘਾਣ ਕਰਨ ਦਾ ਇਹਨਾਂ ਦਾ ਏਜੰਡਾ ਕਿ ਘਰ ਮੇਂ ਘੁਸ ਕੇ ਮਾਰੇਂਗੇ, ਉਹ ਫਿਰ ਹੋਰ ਅੱਗੇ ਵਧੂਗਾ। ਜਦੋਂ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਕੀਤੀਆਂ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਇਹਨਾਂ ਨੇ ਕੀਤਾ, ਇਹਨਾਂ ਸ਼ਹਾਦਤਾਂ ਤੋਂ ਬਾਅਦ ਇਹਨਾਂ ਦੀ ਹਿੰਮਤ ਅਮਰੀਕਾ ਵਿੱਚ ਇਹ ਕੰਮ ਕਰਾਉਣ ਦੀ ਤਦ ਹੀ ਪੈ ਸਕੀ ਆ ਕਿਉਂਕਿ ਉਹਨਾਂ ਮੁਲਕਾਂ ਨੇ ਇਹਨਾਂ ਨੂੰ ਹੱਥ ਨਹੀਂ ਸੀ ਪਾਇਆ। ਜਿਹੜਾ ਨਿਖਲ ਗੁਪਤਾ, ਉਹ ਕਹਿੰਦੇ ਉਹਨੂੰ ਵੀ ਤਸੱਲੀ ਆ ਕਿ ਅਮਰੀਕਨ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਬੈਠੇ ਨਾਲ ਇੰਡੀਅਨ ਸਿਸਟਮ ਨੇ ਡੀਲ ਕਰ ਲਈ ਕਿ ਤੂੰ ਸਾਰੀ ਗੱਲ ਆਪਦੇ ਸਿਰ ਤੇ ਲੈ ਲਾ, ਅਸੀਂ ਤੇਰਾ ਜਿਹੜਾ ਪਿੱਛਾ ਉਹ ਸਾਂਭਾਂਗੇ। ਇੰਡੀਆ ਵੀ ਸੈਟੀਸਫਾਈਡ ਆ ਕਿ ਜੀ ਦੇਖੋ ਆਪਾਂ ਨਹੀਂ, ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ, ਇਹ ਤਾਂ ਮੋਦੀ ਤੱਕ ਗੱਲ ਜਾਣੀ ਸੀ ਤੇ ਹੁਣ ਕੱਲੇ ਨਿਖਲ ਗੁਪਤੇ ਦੀ ਬਲੀ ਦੇ ਕੇ ਡੰਗ ਸਰ ਗਿਆ। ਜਥੇਦਾਰ ਨਿੱਜਰ ਵਾਲੇ ਮਾਮਲੇ ਵਿੱਚ ਵੀ ਇੰਡੀਅਨ ਸਿਸਟਮ ਨੇ ਇਹੀ ਦਰਸਾਉਣਾ ਚਾਹਿਆ ਕਿ ਜੀ ਉਹ ਕੋਈ ਗੁੰਡੇ ਬਦਮਾਸ਼ ਸੀਗੇ, ਉਹਨਾਂ ਨੇ ਕੰਮ ਕਰਤਾ, ਇਹ ਜੀ ਸਾਡੇ ਇੰਡੀਅਨ ਸਿਸਟਮ ਦਾ ਕੋਈ ਇਹ 'ਚ ਹੱਥ ਨਹੀਂ। ਹੁਣ ਇਹ ਗੱਲ ਇੱਥੇ ਵੀ ਚੱਲ ਰਹੀ ਆ ਇੰਡੀਆ ਵਿੱਚ ਕਿ ਇੱਥੇ ਕੁਝ ਸਿੱਖਾਂ ਨੂੰ ਗੁੰਡੇ ਬਦਮਾਸ਼ਾਂ ਰਾਹੀਂ ਮਰਵਾਇਆ ਜਾ ਸਕਦਾ। ਜੇ ਇਹੋ ਜਿਹਾ ਕੁਝ ਵੀ ਵਾਪਰਿਆ ਜਾਂ ਕਿਸੇ ਵੀ ਸਿੱਖ ਉੱਤੇ ਕਿਸੇ ਗੁੰਡੇ ਬਦਮਾਸ਼ ਦੀ ਗੋਲੀ ਚੱਲਦੀ ਆ ਤਾਂ ਇਹਦਾ ਮਤਲਬ ਇੱਕੋ ਹੀ ਆ ਕਿ ਇਹ ਇੰਡੀਅਨ ਸਿਸਟਮ ਦੀ ਕਰਤੂਤ। ਸੋ ਸਾਫ਼ ਤੌਰ ਤੇ ਦਿਖ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਅਨ ਸਿਸਟਮ ਦਾ ਜਿਹੜਾ ਦਹਿਸ਼ਤਗਰਦੀ ਵਾਲਾ ਨੰਗਾ ਨਾਚ ਆ ਉਹ ਹੋਰ ਅੱਗੇ ਵੱਧ ਸਕਦਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਜੋ ਨਿਖਲ ਗੁਪਤਾ ਨੇ ਆਪਦਾ ਅਪਰਾਧ, ਆਪਦਾ ਜੁਰਮ, ਆਪਦਾ ਪਾਪ ਜਿਹੜਾ ਉਹਦਾ ਇਕਬਾਲੇ ਜੁਰਮ ਕੀਤਾ, ਉਹਦੇ ਬਾਰੇ ਅੱਜ ਪੰਜਾਬ ਦੇ ਵਿੱਚ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਭਾਈ ਦਲਜੀਤ ਸਿੰਘ ਗਰੁੱਪ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੇ ਦਲ ਖਾਲਸਾ ਨੇ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਇਹ ਕਿਹਾ ਕਿ ਇਹ ਇੱਕ ਸਵਾਗਤਯੋਗ ਆ ਕਿ ਅਮਰੀਕਾ ਨੇ ਇਸ ਦੋਸ਼ੀ ਨੂੰ ਇਸ ਹੱਦ ਤੱਕ ਲੈ ਕੇ ਆਂਦਾ ਕਿ ਇਹਨੇ ਆਪਦਾ ਗੁਨਾਹ ਕਬੂਲਿਆ। ਨਾਲ ਕੁਝ ਹੋਰ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਬੜਾ ਧਿਆਨ ਮੰਗਦੀਆਂ ਨੇ। ਖਾਸ ਤੌਰ ਦੇ ਉੱਤੇ ਇਹ ਗੱਲ ਕਿ ਨਿਖਲ ਗੁਪਤਾ ਇਸ ਲੰਮੀ ਚੇਨ ਦੀ ਇੱਕ ਆਖਰੀ ਕੜੀ ਆ ਜਿਹੜਾ ਅਮਰੀਕਾ ਦੇ ਵਿੱਚ ਕਾਬੂ ਆ। ਨਿਖਲ ਗੁਪਤਾ ਜਦੋਂ ਮੰਨਦਾ ਤਾਂ ਇਹਦਾ ਮਤਲਬ ਹੈਗਾ ਕਿ ਪਿੱਛੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਨਿਖਲ ਗੁਪਤਾ ਨੂੰ ਕੰਮ ਤੇ ਲਾਇਆ ਹੋਇਆ ਸੀ ਕਿ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਇੱਕ ਕੁਲਭੂਸ਼ਣ ਸੀ ਸ਼ਾਇਦ ਉਹਦਾ ਨਾਂ, ਉਹ ਫੜਿਆ। ਉਦੋਂ ਵੀ ਅਮਰੀਕਾ ਜਾਂ ਹੋਰਨਾਂ ਮੁਲਕਾਂ ਨੇ ਇਸ ਤਰੀਕੇ ਨਾਲ ਨਹੀਂ ਗੌਰ ਕੀਤੀ ਜਿਵੇਂ ਹੁਣ ਕੀਤੀ ਹੈ। ਖਾਸ ਤੌਰ ਤੇ ਜਥੇਦਾਰ ਨਿੱਜਰ ਦਾ ਕਤਲ ਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਯੋਜਨਾ ਸਮੇਤ ਬਹੁਤ ਸਾਰੇ ਹੋਰ ਸਿੱਖਾਂ ਦੇ ਨਾਮ ਜਿਹੜੇ ਆ ਉਹ ਸਾਹਮਣੇ ਆਏ ਸੀਗੇ। ਇਸ ਤੋਂ ਅੱਜ ਜੁਝਾਰੂ ਸਿੱਖ ਜਥੇਬੰਦੀਆਂ ਨੇ ਪੰਥਕ ਤੌਰ ਦੇ ਉੱਤੇ ਆਪਦਾ ਫਰਜ਼ ਨਿਭਾਉਂਦਿਆਂ ਇਹ ਗੱਲ ਆਖੀ ਹੈ
ਕਿ ਜੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਇਸ ਤਰੀਕੇ ਦਾ ਗੁਨਾਹ ਕਰਕੇ ਜਾਂ ਕੈਨੇਡਾ 'ਚ ਇੱਕ ਕਤਲ ਕਰਕੇ ਇੰਡੀਅਨ ਸਟੇਟ ਸਿਸਟਮ ਇਹ ਸਾਰੇ ਦੇ ਪਿੱਛੇ ਆ ਤੇ ਉਹ ਸਾਫ਼ ਬਚ ਜਾਂਦਾ ਤਾਂ ਇਹ ਬਹੁਤ ਮੰਦਭਾਗੀ ਗੱਲ ਹੋਊਗੀ। ਮਤਲਬ ਕਿ ਨਿਖਿਲ ਗੁਪਤਾ ਆਪਣੇ ਆਪ ਦੇ ਵਿੱਚ ਕੁਝ ਨਹੀਂ, ਉਹਨੂੰ ਜਿਹਨੇ ਅਸਾਈਨ ਕੀਤਾ, ਜਿਹਨੇ ਡਿਊਟੀ ਦਿੱਤੀ ਇਸ ਕੰਮ ਦੀ, ਬੇਸ਼ੱਕ ਕਈ ਨਾਂ ਸਾਹਮਣੇ ਆ ਚੁੱਕੇ ਆ। ਇੱਕ ਵਿਕਾਸ ਯਾਦਵ ਦਾ ਨਾਂ ਆਉਂਦਾ ਤੇ ਇੱਕ ਸੁਮੰਤ ਗੋਇਲ ਜਿਹੜਾ ਰਾਹ ਦਾ ਹੈੱਡ ਰਿਹਾ। ਇੱਥੇ ਪੰਜਾਬ ਦੀ ਜੁਝਾਰੂ ਲਹਿਰ ਦੇ ਦਿਨਾਂ 'ਚ, ਖਾੜਕੂਵਾਦ ਦੇ ਦਿਨਾਂ 'ਚ ਇਸ ਸੁਮੰਤ ਗੋਇਲ ਦੇ ਕਾਫੀ ਚਰਚੇ ਰਹੇ ਹੈ। ਉਦੋਂ ਇਹ ਇੱਥੇ ਪੁਲਿਸ ਮਹਿਕਮੇ ਵਿੱਚ SSP ਰੈਂਕ ਤੱਕ ਗਿਆ, ਹੁਣ ਰਾਹ ਵਿੱਚ ਰਿਹਾ ਤੇ ਹੋਰ ਵੀ ਕਈ ਏਜੰਸੀਆਂ 'ਚ ਕੰਮ ਕੀਤਾ। ਮੋਟੇ ਤੌਰ ਦੇ ਉੱਤੇ ਇਹ ਲੜੀ ਜਿਹੜੀ ਆ ਇਹ NSA ਦੇ ਹੈੱਡ ਅਜੀਤ ਡੋਭਾਲ ਤੱਕ ਜਾਂਦੀ ਹੈ, ਪਰ ਇਹ ਮੋਦੀ ਸਰਕਾਰ ਦਾ ਫੈਸਲਾ ਸੀ ਜਿਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਖੜ ਕੇ ਮੋਦੀ ਤੇ ਅਮਿਤ ਸ਼ਾਹ ਹੁਣੀ ਲਲਕਾਰੇ ਮਾਰਦੇ ਰਹੇ ਆ ਕਿ ਘਰ ਮੇਂ ਘੁਸ ਕੇ ਮਾਰੇਂਗੇ। ਹੁਣ ਜਿੰਨੇ ਕ ਇਹਨਾਂ ਨੇ ਪਾਪ ਜ਼ੁਲਮ ਕੀਤੇ ਆ ਉਹ ਸਭ ਦਾ ਕੱਚਾ ਚਿੱਠਾ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਖਿੱਲਰ ਚੁੱਕਿਆ ਤੇ ਇਸ ਗੱਲ ਕਰਕੇ ਹੁਣ ਸਮੇਂ ਦੀ ਲੋੜ ਆ ਕਿ ਕੈਨੇਡਾ ਅਮਰੀਕਾ ਵਰਗੇ ਮੁਲਕ ਇਸ ਸਾਰੀ ਜਾਂਚ ਨੂੰ ਸਿਰੇ ਤੱਕ ਲੈ ਕੇ ਜਾਣ। ਨਿਖਿਲ ਗੁਪਤਾ ਦੀ ਜਿਹੜੀ ਇਕਵਾਲੇ ਜੁਰਮ ਦੀ ਕਹਾਣੀ ਆ, ਜੇ ਇੱਥੇ ਤੱਕ ਗੱਲ ਰੁਕ ਜਾਂਦੀ ਆ ਤਾਂ ਇਹਦੇ ਨਾਲ ਜਿਹੜਾ ਮਨੁੱਖੀ ਹੱਕਾਂ ਦਾ ਘਾਣ ਕਰਨ ਦਾ ਇਹਨਾਂ ਦਾ ਏਜੰਡਾ ਕਿ ਘਰ ਮੇਂ ਘੁਸ ਕੇ ਮਾਰੇਂਗੇ, ਉਹ ਫਿਰ ਹੋਰ ਅੱਗੇ ਵਧੂਗਾ। ਜਦੋਂ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਕੀਤੀਆਂ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਇਹਨਾਂ ਨੇ ਕੀਤਾ, ਇਹਨਾਂ ਸ਼ਹਾਦਤਾਂ ਤੋਂ ਬਾਅਦ ਇਹਨਾਂ ਦੀ ਹਿੰਮਤ ਅਮਰੀਕਾ ਵਿੱਚ ਇਹ ਕੰਮ ਕਰਾਉਣ ਦੀ ਤਦ ਹੀ ਪੈ ਸਕੀ ਆ ਕਿਉਂਕਿ ਉਹਨਾਂ ਮੁਲਕਾਂ ਨੇ ਇਹਨਾਂ ਨੂੰ ਹੱਥ ਨਹੀਂ ਸੀ ਪਾਇਆ। ਸੋ ਜਿਹੜੇ ਲੋਕਾਂ 'ਚ ਦੁਨੀਆ 'ਚ ਚਰਚਾ ਛਿੜੀ ਹੋਈ ਆ ਕਿ ਜੀ ਡੀਲ ਹੋ ਗਈ ਕਿ ਵਿਕਾਸ ਯਾਦਵ ਦੀ ਬਲੀ ਲੈ ਲੈਂਦੇ ਆ ਤੇ ਬਾਕੀਆਂ ਨੂੰ ਕੁਝ ਨਹੀਂ ਕਹਿੰਦੇ, ਇਹ ਬੜਾ ਮੰਦਭਾਗਾ। ਇੱਥੇ ਕਈ ਜਿਹੜੇ ਹੈਗੇ ਆ ਪੱਤਰਕਾਰ ਉਹ ਟਿੱਪਣੀਆਂ ਕਰ ਰਹੇ ਨੇ ਕਿ ਦੇਖੋ ਅਮਰੀਕਾ ਖੁਸ਼ ਵਾ ਕਿ ਸਾਡੀ ਧਰਤੀ ਉੱਤੇ ਅਸੀਂ ਇਹ ਗੱਲ ਦੁਨੀਆ ਨੂੰ ਦਿਖਾਤੀ ਕਿ ਜੇ ਕਿਸੇ ਨੇ ਚੂੰ ਚਾਂ ਕੀਤੀ ਤਾਂ ਚਾਹੇ ਉਹ ਕੋਈ ਮੁਲਕ ਆ ਤੇ ਚਾਹੇ ਕੋਈ ਇੰਡੀਵਿਜੂਅਲ ਆ, ਅਸੀਂ ਛੱਡਦੇ ਨਹੀਂ ਹੁੰਦੇ। ਨਿਖਿਲ ਗੁਪਤਾ ਦੇ ਬਹਾਨੇ ਅਮਰੀਕਾ ਨੇ ਪੂਰੀ ਦੁਨੀਆ ਦੇ ਵਿੱਚ ਆਪਦਾ ਜਿਹੜਾ ਇਸ ਮਾਮਲੇ ਵਿੱਚ ਕੱਦ ਉੱਚਾ ਕੀਤਾ, ਹੱਥ ਉੱਚਾ ਕੀਤਾ ਤੇ ਇਸ ਮਾਮਲੇ ਵਿੱਚ ਉਹ ਕਿਹਾ ਜਾ ਰਿਹਾ ਕਿ ਜੀ ਸਿੱਖ ਵੀ ਤਸੱਲੀ 'ਚ ਨੇ ਕਿ ਚਲੋ ਜੀ ਨਿਖਿਲ ਗੁਪਤਾ ਦਾ ਕੰਮ ਹੋ ਗਿਆ। ਤੀਜੇ ਪਾਸੇ ਜਿਹੜਾ ਨਿਖਿਲ ਗੁਪਤਾ ਉਹ ਕਹਿੰਦੇ ਉਹਨੂੰ ਵੀ ਤਸੱਲੀ ਆ ਕਿ ਅਮਰੀਕਨ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਬੈਠੇ ਨਾਲ ਇੰਡੀਅਨ ਸਿਸਟਮ ਨੇ ਡੀਲ ਕਰ ਲਈ ਕਿ ਤੂੰ ਸਾਰੀ ਗੱਲ ਆਪਦੇ ਸਿਰ ਤੇ ਲੈ ਲਾ, ਅਸੀਂ ਤੇਰਾ ਜਿਹੜਾ ਪਿੱਛਾ ਉਹ ਸਾਂਭਾਂਗੇ ਤੇ ਤੂੰ ਜਿਹੜਾ ਹੈਗਾ ਬਲੀ ਦੇ ਦੇ ਆਪਦੀ। ਚੌਥੇ ਪਾਸੇ ਇੰਡੀਆ ਵੀ ਸੈਟੀਸਫਾਈਡ ਆ ਕਿ ਜੀ ਦੇਖੋ ਆਪਾਂ ਨਹੀਂ, ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ, ਇਹ ਤਾਂ ਮੋਦੀ ਤੱਕ ਗੱਲ ਜਾਣੀ ਸੀ ਤੇ ਹੁਣ ਕੱਲੇ ਨਿਖਿਲ ਗੁਪਤੇ ਦੀ ਬਲੀ ਦੇ ਕੇ ਡੰਗ ਸਰ ਗਿਆ। ਇਹ ਜਦੋਂ ਚਰਚਾਵਾਂ ਸੁਣਦੇ ਆ ਤਾਂ ਜਿੱਥੇ ਇਸ ਗੱਲ ਨੂੰ ਵੈਲਕਮ ਕਰਨ ਨੂੰ ਜੀ ਕਰਦਾ, ਜਿੱਥੇ ਇਸ ਗੱਲ ਨੂੰ ਮਨ ਨੂੰ ਤਸੱਲੀ ਦੇਣ ਨੂੰ ਜੀ ਕਰਦਾ, ਉਦੋਂ ਫਿਰ ਲੱਗਦਾ ਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਆ ਹੋਰ ਅੱਗੇ ਜਾਣਾ ਚਾਹੀਦਾ। ਪਰ ਇਸ ਗੱਲ ਤੋਂ ਇਲਾਵਾ ਅੱਜ ਜਿਹੜੀਆਂ ਖਾਲਿਸਤਾਨੀ ਜੁਝਾਰੂ ਜਥੇਬੰਦੀਆਂ ਨੇ ਦੂਜਾ ਨੁਕਤਾ ਉਭਾਰਿਆ ਉਹ ਵੀ ਬੜਾ ਅਹਿਮ ਆ। ਪਿਛਲੇ ਦਿਨਾਂ 'ਚ ਇੱਕ ਵੀਡੀਓ ਸਾਹਮਣੇ ਆਈ ਸੀ ਤੇ ਇਹ ਚਰਚਾ ਪੂਰੇ ਜ਼ੋਰਾਂ ਤੇ ਆ ਕਿ ਜਿਵੇਂ ਇੰਡੀਅਨ ਸਿਸਟਮ ਨੇ ਬਾਹਰਲੇ ਮੁਲਕਾਂ ਦੇ ਵਿੱਚ ਜੁਝਾਰੂ ਜਾਂ ਪੰਥਕ ਸੋਚ ਵਾਲੇ ਸਿੱਖਾਂ ਦੇ ਕਤਲ ਕਰਾਉਣ ਦਾ ਪ੍ਰੋਜੈਕਟ ਤੋਰਿਆ, ਉਵੇਂ ਇੰਡੀਅਨ ਡੋਮੇਨ ਦੇ ਵਿੱਚ ਸਿੱਖ ਆਗੂਆਂ ਨੂੰ ਮਾਰਨ ਦਾ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਕੁਝ ਗੁੰਡੇ ਬਦਮਾਸ਼ ਜਾਂ ਗੈਂਗਸਟਰ ਟਾਈਪ ਲੋਕਾਂ ਨੂੰ ਹਾਇਰ ਕਰਕੇ ਕਿਰਾਏ ਤੇ ਭਰਤੀ ਕਰਕੇ, ਕਿਉਂਕਿ ਆਪਾਂ ਨੂੰ ਪਤਾ ਕਿ ਜਥੇਦਾਰ ਨਿੱਜਰ ਵਾਲੇ ਮਾਮਲੇ ਵਿੱਚ ਵੀ ਇੰਡੀਅਨ ਸਿਸਟਮ ਨੇ ਇਹੀ ਦਰਸਾਉਣਾ ਚਾਹਿਆ ਕਿ ਜੀ ਉਹ ਕੋਈ ਗੁੰਡੇ ਬਦਮਾਸ਼ ਸੀਗੇ, ਉਹਨਾਂ ਨੇ ਕੰਮ ਕਰਤਾ, ਇਹ ਜੀ ਸਾਡੇ ਇੰਡੀਅਨ ਸਿਸਟਮ ਦਾ ਕੋਈ ਇਹ 'ਚ ਹੱਥ ਨਹੀਂ। ਹੁਣ ਇਹ ਗੱਲ ਇੱਥੇ ਵੀ ਚੱਲ ਰਹੀ ਆ ਇੰਡੀਆ ਵਿੱਚ ਕਿ ਇੱਥੇ ਕੁਝ ਸਿੱਖਾਂ ਨੂੰ ਗੁੰਡੇ ਬਦਮਾਸ਼ਾਂ ਰਾਹੀਂ ਮਰਵਾਇਆ ਜਾ ਸਕਦਾ। ਅੱਜ ਜੁਝਾਰੂ ਜਥੇਬੰਦੀਆਂ ਨੇ ਇਹ ਗੱਲ ਆਖੀ ਆ ਕਿ ਜੇ ਇਹੋ ਜਿਹਾ ਕੁਝ ਵੀ ਵਾਪਰਿਆ ਜਾਂ ਕਿਸੇ ਵੀ ਸਿੱਖ ਉੱਤੇ ਕਿਸੇ ਗੁੰਡੇ ਬਦਮਾਸ਼ ਦੀ ਗੋਲੀ ਚੱਲਦੀ ਆ ਤਾਂ ਇਹਦਾ ਮਤਲਬ ਇੱਕੋ ਹੀ ਆ ਕਿ ਇਹ ਇੰਡੀਅਨ ਸਿਸਟਮ ਦੀ ਕਰਤੂਤ ਆ।
ਇਹ ਇੰਡੀਆ ਦੀ ਗੋਲੀ ਆ, ਉਹ ਕਿਸੇ ਗੈਂਗਸਟਰ ਦਾ ਹੱਥ ਤਾਂ ਹੋ ਸਕਦਾ, ਪਰ ਉਹਦਾ ਅਸਲੀ ਜਿਹੜਾ ਕਰਤਾ ਧਰਤਾ ਉਹ ਇੰਡੀਅਨ ਸਿਸਟਮ ਆ। ਸੋ ਸਾਫ਼ ਤੌਰ ਤੇ ਦਿਖ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਅਨ ਸਿਸਟਮ ਦਾ ਜਿਹੜਾ ਦਹਿਸ਼ਤਗਰਦੀ ਵਾਲਾ ਨੰਗਾ ਨਾਚ ਆ ਉਹ ਹੋਰ ਅੱਗੇ ਵੱਧ ਸਕਦਾ ਹੈ। ਸੋ ਸਾਡੀ ਕੌਮ ਨੂੰ ਆਪਣੇ ਫਰਜ਼ ਨਿਭਾਉਣ ਲਈ ਤਤਪਰ ਹੋਣਾ ਪਊਗਾ। ਜਿੱਥੇ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਵਰਲਡ ਲੈਵਲ ਤੇ ਇੰਟਰਨੈਸ਼ਨਲ ਪਲੇਟਫਾਰਮਾਂ ਤੇ ਕਰਨ ਕਰਾਉਣ ਦਾ ਵੇਲਾ ਹੈ, ਉੱਥੇ ਆਪਣੇ ਕੌਮ ਦੇ ਸੰਘਰਸ਼ ਨੂੰ ਹੋਰ ਬੁਲੰਦ ਕਰਨ ਦਾ ਵੀ ਵੇਲਾ। ਪਰ ਮੈਂ ਬੜੀ ਇੱਕ ਅਜੀਬ ਜੀ ਗੱਲ ਇਹਨਾਂ ਦਿਨਾਂ 'ਚ ਦੇਖ ਰਿਹਾ, ਜਿਵੇਂ ਕੋਈ ਗੱਡੀ ਜਿਹੜੀ ਆ ਉਹ ਜਾ ਰਹੀ ਹੋਵੇ, ਪਹਿਲਾਂ ਉਹਦੀ ਸਪੀਡ ਇੱਕਦਮ ਹੌਲੀ ਕਰ ਦਿੱਤੀ ਜਾਵੇ, ਫਿਰ ਉਹ ਹੌਲੀ ਚੱਲਦੀ ਗੱਡੀ ਵੀ ਜਿਵੇਂ ਕਿਸੇ ਨੂੰ ਬਰਦਾਸ਼ਤ ਨਾ ਹੋ ਰਹੀ ਹੋਵੇ। ਖਾਲਿਸਤਾਨੀ ਸੰਘਰਸ਼ ਦਾ ਇੱਕ ਦੌਰ 1978 ਤੋਂ 95 ਤੱਕ ਚੱਲਿਆ। ਜੁਝਾਰੂ ਜਰਨੈਲਾਂ ਦੀਆਂ ਜਾਂ ਜੁਝਾਰੂ ਸਿੰਘਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਇੰਡੀਅਨ ਸਿਸਟਮ ਦੀ ਜਿਹੜੀ ਦਹਿਸ਼ਤਗਰਦੀ ਆ ਉਹ ਪੂਰੇ ਸਿਖਰਾਂ ਤੋਂ ਛੋ ਗਈ, ਜਿਹਦੇ ਤਹਿਤ ਭਾਈ ਜਸਵੰਤ ਸਿੰਘ ਖਾਲੜਾ ਨੇ ਲਾਵਾਰਸ ਲਾਸ਼ਾਂ ਦਾ ਮਾਮਲਾ ਚੱਕਿਆ ਤੇ KPS ਗਿੱਲ ਸਮੇਤ ਕਿੰਨੇ ਪੁਲਿਸੀਆਂ ਨੂੰ ਅਦਾਲਤਾਂ ਦੇ ਵਿੱਚ ਇਸੇ ਇੰਡੀਅਨ ਸਿਸਟਮ ਨੇ ਸਜ਼ਾਵਾਂ ਸੁਣਾਈਆਂ ਨੇ। ਹੁਣ ਅੱਜ ਦੇ ਦੌਰ ਵਿੱਚ ਖਾਲਿਸਤਾਨੀ ਜਿਹੜਾ ਸੰਘਰਸ਼ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਗਾਤਾਰ ਅੱਗੇ ਵਧ ਰਿਹਾ। ਜਿਹੜੇ ਸਿੰਘਾਂ ਨੇ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣਾ, ਸੇਵਾ ਕਰਨੀ ਆ, ਉਹ ਲੱਗੇ ਰਹਿੰਦੇ ਆ। ਪਰ ਕੁਝ ਸੱਜਣ ਇਹਨਾਂ ਦਿਨਾਂ ਦੇ ਵਿੱਚ ਖਾਲਿਸਤਾਨੀ ਝੰਡੇ ਜਾਂ ਖਾਲਿਸਤਾਨੀ ਏਜੰਡੇ ਤਹਿਤ ਸਰਗਰਮ ਨੇ। ਉਹਨਾਂ ਦੀ ਸਾਰੀ ਜਿਹੜੀ ਕਾਰਜਸ਼ੈਲੀ ਆ ਉਹ ਸੰਘਰਸ਼ ਦੇ ਉਲਟ ਭੁਗਤ ਰਹੀ ਹੈ। ਕਈ ਢੰਗ ਤਰੀਕੇ ਆ। ਇੱਕ ਹੈਗਾ ਕਿ ਲੋਕਾਂ ਦੇ ਦਿਲਾਂ 'ਚ ਲਹਿਰ ਦੇ ਪ੍ਰਤੀ ਹੀਣਤਾ ਪੈਦਾ ਕਰਨੀ, ਕਿ ਕੋਈ ਏਜੰਡਾ ਨਹੀਂ ਸੀ, ਕੋਈ ਸੰਵਿਧਾਨ ਨਹੀਂ ਸੀ, ਕੋਈ ਰੂਪ ਰੇਖਾ ਨਹੀਂ ਸੀ, ਕੋਈ ਇਹਨਾਂ ਨੇ ਲੇਖਾ ਜੋਖਾ ਨਹੀਂ ਕੀਤਾ, ਇਹ ਐਵੇਂ ਬਸ ਏਦਾਂ ਜੇ ਮਾਹੌਲ ਬਣਾਉਣ ਵਾਲੀਆਂ ਗੱਲਾਂ ਕੁਝ ਲੋਕ ਕਰਦੇ। ਦੇਖਣ ਸੁਣਨ ਨੂੰ ਉਹ ਬੰਦੇ ਬੜੇ ਵਧੀਆ ਗੱਲ ਕਰਦੇ ਲੱਗਦੇ ਆ, ਵੀ ਕਮਾਲ ਕਰਤੀ ਇਹਨਾਂ ਬੰਦਿਆਂ ਨੇ, ਪਰ ਉਹਨਾਂ ਦੀ ਜਿਹੜੀ ਬੋਲੀ ਆ, ਲਹਿਜਾ ਵਾ ਜਾਂ ਅੰਦਾਜ਼ ਆ, ਉਹਦੇ ਅਰਥ ਜਿਹੜੇ ਨੇ ਉਹ ਬੜੇ ਨਕਾਰਾਤਮਕ ਨੇ, ਨੈਗੇਟਿਵ ਨੇ। ਸੋ ਸਾਡੀ ਸਾਰਿਆਂ ਦੀ ਇਹ ਹੱਥ ਬੰਨ੍ਹ ਕੇ ਉਹਨਾਂ ਸੱਜਣਾਂ ਨੂੰ ਬੇਨਤੀ ਆ, ਜਿਹੜੇ ਖਾਲਿਸਤਾਨ ਦਾ ਸੰਵਿਧਾਨ ਬਣਾਓ ਜੀ ਪਹਿਲਾਂ, ਫਿਰ ਕਹਿਣਗੇ ਲੇਖਾ ਜੋਖਾ ਕਰੋ। ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਸੰਘਰਸ਼ ਦੇ ਵਿੱਚ ਜਦੋਂ ਕਿਸੇ ਨੂੰ ਆਪਣੀ ਇਸ ਗੱਲ ਦੀ ਲੋੜ ਮਹਿਸੂਸ ਹੋਈ ਆ ਤਾਂ ਸਿੰਘਾਂ ਨੇ ਕੋਈ ਕਸਰ ਨਹੀਂ ਛੱਡੀ, ਲਿਖਤੀ ਤੌਰ ਤੇ ਕੰਮ ਬੜਾ ਹੋਇਆ। ਇੱਥੇ ਇੱਕ ਪੰਥਕ ਦਸਤਾਵੇਜ਼ ਕਿਤਾਬ ਆ, ਉਹਦੇ ਵਿੱਚ ਤਕਰੀਬਨ ਸਾਰੇ ਜੁਝਾਰੂ ਸਿੰਘਾਂ ਦੇ ਵੇਲੇ ਦੇ, ਹਾੜਕੂ ਲਹਿਰ ਦੇ ਵੇਲੇ ਦੇ ਅਹਿਮ ਡਾਕੂਮੈਂਟ ਨੇ, ਤੇ ਉਹਦੇ 'ਚ ਖਾਲਿਸਤਾਨ ਦਾ ਸਾਰਾ ਕੁਝ ਹੀ ਹੈਗਾ। ਜੇ ਕਿਸੇ ਨੂੰ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਡੈਕਲਾਰੇਸ਼ਨ ਨਾਲ ਤਸੱਲੀ ਨਹੀਂ, ਤਾਂ ਹੋ ਸਕਦਾ 1984 ਦੇ ਫਰਵਰੀ ਜਾਂ ਮਾਰਚ ਮਹੀਨੇ ਦੀ ਗੱਲ ਹੈ, ਕੁਝ ਸਿੰਘਾਂ ਨੇ ਖਾਲਿਸਤਾਨ ਦਾ ਸੰਵਿਧਾਨ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਜਾਂ ਦਲ ਖਾਲਸਾ ਜਾਂ ਹੋਰ ਜੁਝਾਰੂ ਜਥੇਬੰਦੀਆਂ ਨੇ ਇਸ ਤਰੀਕੇ ਤੇ ਬੜਾ ਕੁਝ ਕੀਤਾ ਹੋਇਆ। ਜਿਹੜੇ ਭਰਾਵਾਂ ਨੂੰ ਲੱਗਦਾ ਕਿ ਇਦੋਂ ਪਹਿਲਾਂ ਕੁਝ ਹੋਇਆ ਹੀ ਨਹੀਂ ਖਾਲਿਸਤਾਨ ਦੇ ਸੰਵਿਧਾਨ ਬਾਰੇ, ਉਹਨਾਂ ਦੇ ਸਾਹਮਣੇ ਦੋ ਬੇਨਤੀਆਂ ਨੇ। ਵੈਸੇ ਤਾਂ ਦੋਨੇ ਜੁੜੀਆਂ ਹੋਈਆਂ ਨੇ ਇੱਕ ਦੂਜੇ ਨਾਲ, ਪਰ ਚਲੋ ਇੱਕ ਤਾਂ ਇਹ ਹੈਗਾ ਕਿ ਉਹਨਾਂ ਨੂੰ ਇਹ ਹੱਥ ਬੰਨ੍ਹ ਕੇ ਬੇਨਤੀ ਕਰ ਰਹੇ ਆ ਕਿ ਭਰਾਓ, ਇਹ ਬਹੁਤ ਕੁਝ ਪਹਿਲਾਂ ਹੋ ਚੁੱਕਿਆ। ਹੁਣ ਦੂਜੀ ਗੱਲ ਜਿਹੜੀ ਇਹਦੇ ਨਾਲ ਹੀ ਜੁੜੀ ਹੋਈ ਹੈ, ਜੇ ਤੁਹਾਡਾ ਗੱਡਾ ਖੜਾ, ਜੇ ਤੁਹਾਡੀ ਗਰਾਰੀ ਅੜ ਗਈ ਆ ਕਿ ਅਸੀਂ ਤਾਂ ਜੀ ਤਾਂ ਤੁਰਾਂਗੇ ਜੇਕਰ ਪਹਿਲੋਂ ਸੰਵਿਧਾਨ ਦਿਖਾਓਗੇ, ਤਾਂ ਤੁਸੀਂ ਭਾਈ ਬਾਕੀਆਂ ਦਾ ਕੰਮ ਨਾ ਰੋਕੋ। ਬਾਕੀ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਜਿਹੜੇ ਯੋਗਦਾਨ ਪਾ ਰਹੇ ਆ ਜਾਂ ਪਾਉਂਦੇ ਆ, ਉਹਨਾਂ ਨੂੰ ਨਾ ਤੁਸੀਂ ਅਟਕਾਓ ਕਿ ਪਹਿਲਾਂ ਆਪਾਂ ਸੰਵਿਧਾਨ ਬਣਾਉਣਾ। ਤੁਸੀਂ ਜਿਹੜੇ 5, 10, 50 ਸੱਜਣ ਹੈਗੇ ਹੋ, ਤੁਸੀਂ ਸੰਵਿਧਾਨ ਬਣਾ ਲਓ ਜੀ, ਤੁਸੀਂ ਵਿਹਲੇ ਹੋ, ਤੁਹਾਡਾ ਵੀ ਕੌਮ ਤੇ ਤੁਹਾਡਾ ਵੀ ਸੰਘਰਸ਼ ਤੇ ਉਨਾ ਹੀ ਹੱਕ ਆ, ਕੋਈ ਚੱਕਰ ਨਹੀਂ। ਤੁਸੀਂ ਜੀ ਆਪਦਾ ਬਾਕੀਆਂ ਦਾ ਰਾਹ ਨਾ ਖਰਾਬ ਕਰੋ, ਬਾਕੀਆਂ ਨੂੰ ਆਪਦੀ ਸੇਵਾ ਕਰਦੇ ਰਹਿਣ ਦਿਓ, ਤੁਸੀਂ ਇਹ ਬਣਾ ਲਓ। ਮੈਂ ਗਰੰਟੀ ਦਿੰਦਾ, ਜੇਕਰ ਤੁਸੀਂ ਸੁਹਿਰਦ ਹੋ ਕੇ ਸੱਚੇ ਦਿਲੋਂ ਖਾਲਿਸਤਾਨ ਦਾ ਸੰਵਿਧਾਨ ਸਿਰਜਣ ਤੁਰੋਗੇ, ਤੁਹਾਨੂੰ ਕੰਮ ਕਰਦਿਆਂ ਵਕਤ ਆਪੇ ਹੀ ਲੱਭ ਪੈਣਾ। ਤੁਸੀਂ ਆਪੇ ਹੀ ਕਹਿਣਾ ਕਿ ਇਹ ਤਾਂ ਪਹਿਲਾਂ ਹੀ ਕੰਮ ਹੋਇਆ ਪਿਆ। ਕਿਵੇਂ ਹੋਇਆ ਪਿਆ? ਕਿਉਂਕਿ ਜਿਹੜੇ ਪਹਿਲਾਂ ਡਾਕੂਮੈਂਟ ਜਾਰੀ ਹੋਏ ਨੇ, ਤੁਹਾਡਾ ਉਹਨਾਂ ਬਗੈਰ ਗੁਜ਼ਾਰਾ ਹੀ ਨਹੀਂ। ਤੁਸੀਂ ਜਦੋਂ ਦੇਖੋਗੇ, ਜਦੋਂ ਕਿਸੇ ਨਾਲ ਗੱਲ ਕਰੋਗੇ, ਤੁਹਾਨੂੰ ਬੰਦੇ ਮਿਲ ਪੈਣੇ ਆ ਕਿ ਆਹ ਚੱਕੋ ਜੀ, ਇਹ ਤਾਂ ਪਹਿਲਾਂ ਇੰਨੀ ਤਰੀਕ ਨੂੰ ਆਹ ਜਾਰੀ ਹੋਇਆ ਹੋਇਆ। ਸੋ ਇੱਕ ਤਾਂ ਇਹ ਆ ਕਿ ਬਾਕੀਆਂ ਦਾ ਕੰਮ ਨਾ ਖਰਾਬ ਕਰੀਏ, ਕਿਉਂਕਿ ਇਹਦੇ ਨਾਲ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਭਰਮ ਪੈਦਾ ਹੁੰਦਾ, ਇੱਕ ਬੜੀ ਛਛੋਪੰਜ ਜੀ ਵਾਲੀ ਸਥਿਤੀ ਪੈਦਾ ਹੁੰਦੀ ਹੈ। ਜਦੋਂ ਕਿਸੇ ਕੌਮ ਦੇ ਵਿੱਚ ਇੱਕ ਟੀਮ ਭਾਵਨਾ ਜਿਹੜੀ ਆ ਟੁੱਟਦੀ ਹੈ, ਜਿਵੇਂ ਟੀਮ ਖੇਡਦੀ ਹੈ ਨਾ, ਹਾਕੀ, ਫੁੱਟਬਾਲ, ਕ੍ਰਿਕਟ,
ਮੈਂ ਆਪ ਖੇਡਦਾ ਖੂਡਦਾ ਰਿਹਾ। ਜਦੋਂ ਇੱਕ ਟੀਮ ਦੇ ਵਿੱਚ ਗੜਬੜ ਜੀ ਆ ਜਾਵੇ ਨਾ, ਕਿਸੇ ਸਪੋਰਟਸਮੈਨ ਦਾ ਦੂਜੇ ਸਪੋਰਟਸਮੈਨ ਨਾਲ ਇੱਕ ਟੀਮ ਦੇ ਵਿੱਚ ਦੂਜੇ ਪਲੇਅਰ ਨਾਲ ਪੇਚਾ ਜਾ ਪੈ ਜੇ, ਜਾਂ ਕਿਸੇ ਮਸਲੇ ਉੱਤੇ ਹੋਵੇ, ਇੱਕਜੁੱਟਤਾ ਇੱਕਮੁੱਠਤਾ ਨਾ ਰਵੇ, ਤਾਂ ਪੂਰੀ ਟੀਮ ਦੀ ਪਰਫਾਰਮੈਂਸ ਆ ਜਿਹੜੀ ਉਹ ਤੇ ਫਰਕ ਪੈਂਦਾ। ਸੋ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਪਹਿਲਾਂ ਸੰਵਿਧਾਨ ਦਿਖਾਓ, ਇਹਦੇ 'ਚ ਮੈਨੂੰ ਇਉਂ ਲੱਗਦਾ ਇਹਨਾਂ ਭਰਾਵਾਂ ਨੂੰ ਇਹ ਵਹਿਮ ਪਿਆ ਹੋਇਆ ਵੀ ਸਾਡੀ ਕੌਮ ਤਾਂ ਬਸ ਉਡੀਕ ਰਹੀ ਆ ਵੀ ਕਿੱਦਣ ਖਾਲਿਸਤਾਨ ਦਾ ਸੰਵਿਧਾਨ ਦਿਖਾਉਂਦੇ ਆ, ਉਦਣ ਹੀ ਸਾਰੀ ਕੌਮ ਨੇ ਛਾਲਾ ਮਾਰ ਕੇ ਤੁਰ ਪੈਣਾ। ਭਾਈ ਏਦਾਂ ਨਹੀਂ ਹੁੰਦਾ। ਪੂਰੀ ਦੀ ਪੂਰੀ ਕੌਮ ਜਿਹੜੀ ਆ ਉਹ ਹਥਿਆਰ ਚੱਕ ਕੇ ਜਾਂ ਕਿਸੇ ਵੀ ਤਰੀਕੇ ਨਾਲ ਕੌਮ ਨਹੀਂ ਲੜਦੀ ਹੁੰਦੀ। ਜਦੋਂ ਆਪਾਂ ਕਹਿੰਦੇ ਆ ਇੰਡੀਆ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਤਾਂ ਪੂਰਾ ਇੰਡੀਆ ਨਹੀਂ ਚੱਕ ਕੇ ਆ ਗਿਆ ਸੀ ਹਥਿਆਰ। ਉਦੋਂ ਟੈਂਕਾਂ ਤੋਪਾਂ ਨਾਲ ਇੰਡੀਆ ਦੀ ਆਰਮੀ ਆਈ ਸੀ। ਜਦੋਂ ਆਪਾਂ ਕਹਿੰਦੇ ਆ ਪਾਕਿਸਤਾਨ ਇੰਡੀਆ ਤੇ ਹਮਲਾ ਕਰਦਾ, ਤਾਂ ਸਾਰਾ ਪਾਕਿਸਤਾਨ ਨਹੀਂ ਆਇਆ ਹੁੰਦਾ, ਪਾਕਿਸਤਾਨ ਦੀ ਆਰਮੀ ਆਉਂਦੀ ਹੈ। ਉਵੇਂ ਸਿੱਖਾਂ ਦਾ ਜਿਹੜਾ ਜੁਝਾਰੂ ਤਬਕਾ ਆ, ਉਹਨੇ ਆਪਦੇ ਫਰਜ਼ ਨਿਭਾਉਣੇ ਆ, ਉਹ ਨਿਭਾ ਰਹੇ ਨੇ। ਸਾਰੀ ਦੀ ਸਾਰੀ ਕੌਮ ਜਿਹੜੀ ਆ ਉਹ ਤਾਂ ਮਗਰ ਪਿੱਛੇ ਖੜ ਕੇ ਇੱਕ ਉਹਦੀ ਪੈਰਵਾਈ ਕਰਦੇ, ਉਹਦੀ ਹਮਾਇਤ ਕਰਦੇ। ਇਸ ਕਰਕੇ ਜਿਹੜਾ ਇਹ ਵਹਿਮ ਆ ਕਿ ਜੀ ਲੋਕ ਖਨੀ ਖਾਲਿਸਤਾਨ ਦਾ ਸੰਵਿਧਾਨ ਉਡੀਕ ਰਹੇ ਆ, ਉਦੋਂ ਬਿਨਾਂ ਕਿਸੇ ਨੇ ਤੁਰਨਾ ਨਹੀਂ, ਇਹ ਤੁਹਾਡੇ ਆਪਦੇ ਮਨ ਦੀ ਭਾਵਨਾ ਹੋ ਸਕਦੀ ਹੈ ਕੁਝ ਸੱਜਣਾ ਦੇ। ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਵੀ ਚਲੋ ਜੇ ਤੁਹਾਡੀ ਇਹ ਗਰਾਰੀ ਆੜੀ ਗਈ ਆ ਤਾਂ ਤੁਸੀਂ ਇਹ ਕੰਮ ਕਰ ਲਓ, ਤੁਹਾਨੂੰ ਕੋਈ ਕੁਝ ਕਹੇਗਾ ਨਹੀਂ। ਨਾ ਹੀ ਤੁਹਾਨੂੰ ਕੋਈ ਕਹੇਗਾ ਕਿ ਤੁਸੀਂ ਕਿਉਂ ਬਣਾਇਆ, ਜਾਂ ਤੁਹਾਨੂੰ ਕੋਈ ਕਹੇਗਾ ਕਿ ਜੀ ਤੁਸੀਂ ਇਹ ਕੰਮ ਛੱਡ ਕੇ ਆਹ ਕੰਮ ਕਰੋ। ਅਸੀਂ ਤਾਂ ਸ਼ੁਕਰ ਮਨਾਵਾਂਗੇ ਜੇਕਰ ਤੁਸੀਂ ਇਹ ਦੁਬਦਾ ਪਾਉਣ ਵਾਲਾ ਜਿਹੜਾ ਅਲਾਪ ਆ ਇਹ ਬੰਦ ਕਰਕੇ ਕੰਮ ਕਰਨ ਲੱਗੋਗੇ, ਕਿਉਂਕਿ ਤੁਹਾਡੀ ਤਸੱਲੀ ਹੋ ਜਾਣੀ ਆ ਕਿ ਇਹ ਤਾਂ ਸਾਰਾ ਕੁਝ ਪਹਿਲਾਂ ਕੀਤਾ ਹੋਇਆ। ਦੂਜਾ ਜਿਹੜਾ ਹੈਗਾ, ਤੁਹਾਨੂੰ ਲੱਗਦਾ ਕਿ ਜੀ ਜਿੰਨਾ ਟਾਈਮ ਬੀਤੇ ਸੰਘਰਸ਼ ਦਾ ਲੇਖਾ ਜੋਖਾ ਨਹੀਂ ਨਾ ਕਰਦੇ, ਉਸ ਤੋਂ ਅੱਗੇ ਤੁਰਨਾ ਹੀ ਨਹੀਂ ਚਾਹੀਦਾ। ਇਹ ਬਹੁਤ ਮਾੜੀ ਗੱਲ। ਇਹਦੇ 'ਚ ਵੀ ਦੋ ਨੁਕਤੇ ਨੇ, ਦੋਨੇ ਨੁਕਤੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਮੈਂ ਫੇਰ ਕਹਿਣਾ, ਛੱਡੋ ਸਾਰੇ ਕੰਮ ਜੀ, ਤੁਸੀਂ ਲੇਖਾ ਜੋਖਾ ਹੀ ਕਰੋ, ਤੁਸੀਂ ਛੱਡ ਦੋ ਗੱਲ ਨੂੰ ਵੀ ਕੌਮ ਨੇ ਕੀ ਲੜਨਾ। ਵੈਸੇ ਤਾਂ ਮੈਨੂੰ ਅੱਜ ਤੱਕ ਤਾਂ ਕੋਈ ਲੱਭਿਆ ਨਹੀਂਗਾ 1978 ਤੋਂ ਹੁਣ ਤੱਕ ਜਿਹਨੇ ਪਹਿਲਾਂ ਜਿੱਦ ਕੀਤੀ ਹੋਵੇ ਕਿ ਮੈਂ ਤਾਂ ਐਕਸ਼ਨ 'ਚ ਤੁਰੂੰਗਾ ਜੀ, ਮੈਂ ਤਾਂ ਖਾੜਕੂ ਐਕਸ਼ਨ 'ਚ ਤੁਰੂੰਗਾ ਜਾਂ ਖਾਲਿਸਤਾਨੀ ਓਵਰਗਰਾਉਂਡ ਸਰਗਰਮੀ 'ਚ ਹਿੱਸਾ ਲਵਾਂਗਾ ਜੇ ਮੈਨੂੰ ਪਹਿਲਾਂ ਸੰਵਿਧਾਨ ਦਿਖਾਓਗੇ, ਜਾਂ ਪਹਿਲੋਂ ਹੁਣ ਤੱਕ ਦੇ ਕੀਤੇ ਸਾਰੇ ਆਪਣੇ ਸੰਘਰਸ਼ ਦਾ ਲੇਖਾ ਜੋਖਾ ਪੜਾਓਗੇ ਕਿਤੇ ਵੀ ਇੱਥੇ ਐ ਹੋਇਆ ਹੋਇਆ। ਇਹ ਜਿੱਦਾਂ ਜੀਆਂ ਨਾ ਤਾਂ ਇੰਦਰਾ ਨੂੰ ਠੋਕਣ ਵੇਲੇ ਉਹਨਾਂ ਸਿੰਘਾਂ ਨੇ ਕਿਹਾ, ਸ਼ਹੀਦ ਕੇਹਰ ਸਿੰਘ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਨੇ, ਨਾ ਬੈਦਿਆਂ ਨੂੰ ਸੋਧਣ ਵੇਲੇ ਕਿਹਾ। ਇਹ ਤੋਂ ਬਿਨਾਂ ਹੋਰ ਹਜ਼ਾਰਾਂ ਸੋਧੇ ਲੱਗੇ ਆ, ਕੌਮ ਦੇ ਐਕਸ਼ਨ ਸਿੰਘਾਂ ਨੇ ਕੀਤੇ ਆ, ਸੰਘਰਸ਼ ਵਿੱਚ ਆਪਣੀ ਸੇਵਾ ਕੀਤੀ ਆ। ਕਿਸੇ ਨੇ ਨਹੀਂ ਜਿੱਦ ਕੀਤੀ ਕਿ ਪਹਿਲਾਂ ਸੰਵਿਧਾਨ ਤਾਂ ਦਿਖਾਓ ਫਿਰ ਗੱਲ ਕਰਦੇ ਆ। ਆ ਬੇਅੰਤ ਸਿੰਘ ਬੁੱਚੜ ਜਦੋਂ ਸੋਧਣਾ ਸੀ, ਜਾਂ KPS ਗਿੱਲ ਨੂੰ ਸੋਧਣ ਦੇ ਕਈ ਉਪਰਾਲੇ ਹੁੰਦੇ ਰਹੇ ਆ, ਜਾਂ ਟਾਈਟਲਰ ਵਰਗਿਆਂ ਨੂੰ ਹੁਣ ਤੱਕ ਗੱਲਾਂ ਚੱਲਦੀਆਂ, ਤਾਂ ਜਦੋਂ ਵੀ ਕਿਸੇ ਨੇ ਐਕਸ਼ਨ ਕਰਨਾ ਕਰਾਉਣਾ ਹੁੰਦਾ ਸੀ, ਕਦੇ ਕਿਸੇ ਨੇ ਨਹੀਂ ਇਹ ਜਿੱਦ ਕੀਤੀ ਭਰਾਵੋ ਕਿ ਪਹਿਲਾਂ ਸੰਵਿਧਾਨ ਦਿਖਾਓ ਜਾਂ ਪਹਿਲਾਂ ਲੇਖਾ ਜੋਖਾ ਦਿਖਾਓ। ਆ ਹੁਣ ਵੀ ਹਰ ਸਾਲ ਨਵੇਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਆਪਾਂ ਸੁਣਦੇ ਆ, ਜਾਂ ਓਵਰਗਰਾਉਂਡ ਜਾਂ ਅੰਡਰਗਰਾਉਂਡ। ਕਦੇ ਕਿਸੇ ਨੇ ਜਿੱਦ ਨਹੀਂ ਕੀਤੀ ਹੈਗੀ ਕਿ ਮੈਂ ਤਾਂ ਤੁਰੂੰ। ਨਾ ਉਹਨਾਂ ਨੂੰ ਕਿਸੇ ਦਲ ਖਾਲਸਾ ਦੀ ਇਕੱਲੇ ਦੀ ਬਾਂਹ ਨਾ ਕਿ ਪਹਿਲਾਂ ਦਲ ਖਾਲਸਾ ਵਾਲਿਆਂ ਨਾਲ ਗੱਲ ਕਰਾਂਗੇ ਫਿਰ ਦੇਖਾਂਗੇ, ਨਾ ਮਾਨ ਦਲ ਨਾਲ, ਨਾ ਦਲਜੀਤ ਸਿੰਘ, ਨਾ ਕਿਸੇ ਹੋਰ ਓਵਰਗਰਾਉਂਡ ਜਾਂ ਅੰਡਰਗਰਾਉਂਡ ਆਗੂ ਨਾਲ। ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਕਰੀ ਜਾਂਦੇ। ਉਹ ਤੁਹਾਨੂੰ ਵਹਿਮ ਆ ਕਿ ਲੇਖੇ ਜੋਖੇ ਦੀ ਗਰਾਰੀ ਜੀ ਫਸਾ ਲਓ ਤੇ ਪਤਾ ਨਹੀਂ ਉਦੋਂ ਗਾਹਾਂ ਕੀ ਹੋ ਜਾਊਗਾ। ਇਦਾਂ ਦੀ ਕੋਈ ਗੱਲ ਨਹੀਂ ਹੈ। ਹੱਦ ਹੈ ਤੁਹਾਡੇ ਵਾਲੀ ਕਿ ਮੈਂ ਜਦੋਂ ਦੇਖਦਾ 1997-98 ਦੀ ਗੱਲ ਆ, ਚੜ੍ਹਦੀ ਕਲਾ ਕੈਨੇਡਾ ਤੋਂ ਨਿਕਲਦਾ ਸੀ, ਉਹਦੇ 'ਚ ਉਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਲੇਖਾ ਜੋਖਾ ਕੀਤਾ ਹੋਇਆ ਛਪਿਆ ਸੀ। ਉਹ ਬਾਅਦ ਵਿੱਚ ਮੈਂ ਇੱਥੇ ਭਾਈ ਨਰਾਇਣ ਸਿੰਘ ਚੌੜੇ ਉਹਨਾਂ ਨੂੰ ਦੇਤਾ। ਉਹਨਾਂ ਨੇ ਉਹ ਸਾਰਾ ਲੇਖ ਜਿਹੜਾ ਸੀ, ਬਹੁਤ ਲੰਬਾ ਚੌੜਾ ਸੀ, ਉਹ ਇੱਥੇ ਪੰਥਕ ਦਸਤਾਵੇਜ਼ ਵਿੱਚ ਛਾਪਿਆ। ਭਾਈ ਨਰਾਇਣ ਸਿੰਘ ਚੌੜੇ ਨੇ ਵੀ ਖਾਲਿਸਤਾਨ ਦੇ ਸੰਘਰਸ਼ ਦਾ ਪੂਰਾ ਲੇਖਾ ਜੋਖਾ ਵਿਸ਼ਲੇਸ਼ਣ ਕਰਕੇ ਇਸ ਜਿਹੜੀ ਹੈਗੀ ਆ ਪੰਥਕ ਦਸਤਾਵੇਜ਼ ਨਾਮੀ ਕਿਤਾਬ ਆ, ਇਹਦੇ 'ਚ ਛਾਪਿਆ ਹੋਇਆ। ਹੋਰ ਵੀ ਭਾਈ ਹਰਸਿਮਰਨ ਸਿੰਘ, ਉਹਨਾਂ ਦੀ ਕਿਤਾਬ ਆ ਮਹਾਂਪੁਰਸ਼, ਉਹ ਵੀ ਖਾਲਿਸਤਾਨ ਦੇ ਸੰਘਰਸ਼ ਦਾ ਲੇਖਾ ਜੋਖਾ ਮੇਰੇ ਖਿਆਲ 'ਚੋਂ 96 ਜਾਂ 97 'ਚ ਆਈ ਸੀ। ਇਸੇ ਤਰੀਕੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਜਦੋਂ ਜੇਲ੍ਹ 'ਚ ਸੀ, ਉਹਨਾਂ ਦਾ ਇੱਕ ਲੇਖਾ ਜੋਖਾ ਸਾਰਾ ਐਨਾਲਾਈਜ਼ ਕਰਕੇ ਉਹਨਾਂ ਨੇ ਭਵਿੱਖ ਫਿਰ ਵੀ ਸਾਡਾ ਹੈ ਟਾਈਟਲ ਹੇਠ ਛਾਪਿਆ ਸੀ, ਹੁਣ ਤੱਕ ਮਿਲਦਾ। ਜੋ ਉਹਨਾਂ ਨੂੰ ਠੀਕ ਲੱਗਿਆ ਆਪਦੇ ਨਜ਼ਰੀਏ ਤੋਂ ਉਹਨਾਂ ਨੇ ਵੀ ਲੇਖਾ ਜੋਖਾ ਕਰ ਲਿਆ। ਮੈਂ ਇਹ ਚੰਗੀ ਤਰ੍ਹਾਂ ਜਾਣਦਾ ਕਿ ਬਹੁਤ ਸਾਰੇ ਸਿੰਘਾਂ ਨੇ, ਜੁਝਾਰੂ ਜਥੇਬੰਦੀਆਂ ਨੇ, ਓਵਰਗਰਾਉਂਡ ਜਾਂ ਅੰਡਰਗਰਾਉਂਡ ਆਗੂਆਂ ਨੇ, ਵਿਦਵਾਨਾਂ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਖਾਲਿਸਤਾਨ ਦੇ ਸੰਘਰਸ਼ ਬਾਰੇ ਲਿਖਤਾਂ ਵੀ ਲਿਖੀਆਂ ਨੇ। ਤੇ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਵੀ ਆ। ਇੱਕ ਡਾਕਟਰ ਆਪਣੇ ਸਰਦਾਰ ਸਰੂਪ ਸਿੰਘ ਨਾਰੰਗ,
ਉਹਨਾਂ ਦਾ ਹੈਗਾ ਖਾਲਿਸਤਾਨ ਦੀ ਲੋੜ ਕਿਉਂ ਕਿਤਾਬ ਆ, ਉਹ ਕਈ ਪੱਖਾਂ ਤੋਂ ਬੜੀ ਚੰਗੀ ਹੈ। ਹੋਰ ਬੜੇ ਡਾਕੂਮੈਂਟ ਨੇ। ਇੱਕ ਸਰਦਾਰ ਪਾਲ ਸਿੰਘ ਭੁੱਲਰ ਆ, ਉਹਨਾਂ ਦੀ ਕਿਤਾਬ ਸੀਗੀ ਖਾਲਿਸਤਾਨੀ ਸੰਘਰਸ਼ ਫੇਲ ਕਿਉਂ ਹੋਇਆ। ਮੈਂ ਕਹਿੰਦਾ ਹੈਗਾ ਕਿ ਜੀ ਉਹਨਾਂ ਨੇ ਚਲੋ ਲਿਖਤਾ ਟਾਈਟਲ ਕਿ ਫੇਲ ਕਿਉਂ ਹੋਇਆ, ਅਸੀਂ ਤਾਂ ਨਹੀਂ ਮੰਨਦੇ, ਪਰ ਉਹਨਾਂ ਨੇ ਪੂਰਾ ਧੜੱਲੇ ਨਾਲ ਐਨਾਲਾਈਜ਼ ਕਰਕੇ ਵਿਸ਼ਲੇਸ਼ਣ ਕਰਕੇ ਕੋਈ ਪੱਖ ਛੱਡਿਆ ਹੀ ਨਹੀਂ ਹੋਇਆ। ਘੱਟੋ ਘੱਟ 20 ਕੁ ਤਰ੍ਹਾਂ ਦੇ ਜਿਹੜੇ ਆ ਖਾਲਿਸਤਾਨੀ ਸੰਘਰਸ਼ ਦੇ ਵਿਸ਼ਲੇਸ਼ਣ ਤੁਰੇ ਫਿਰਦੇ ਆ ਇੱਥੇ। ਤੇ ਸਾਡੇ ਭਰਾ ਕਹਿੰਦੇ ਆ ਜੀ ਜਿੰਨਾ ਟਾਈਮ ਵਿਸ਼ਲੇਸ਼ਣ ਨਹੀਂ ਹੁੰਦਾ ਅੱਗੇ ਨਹੀਂ ਤੁਰਨਾ। ਭਾਈ ਪਹਿਲਾਂ ਵਾਲਿਆਂ ਤੋਂ ਜੇ ਤੁਹਾਨੂੰ ਤਸੱਲੀ ਨਹੀਂ ਹੈਗੀ ਤਾਂ ਤੁਸੀਂ ਆਪ ਕਰੋ ਤੇ ਬਾਕੀਆਂ ਦਾ ਕੰਮ ਨਾ ਖਰਾਬ ਕਰੋ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਪਹਿਲਾਂ ਲੇਖਾ ਜੋਖਾ ਕਰੋ, ਪਹਿਲਾਂ ਸੰਵਿਧਾਨ ਲਿਆਓ, ਇਹਦੇ ਨਾਲ ਜਿਹੜਾ ਇੱਕ ਇਹ ਤਾਂ ਹੈ ਨਹੀਂ ਕਿ ਸਾਰੇ, ਇੱਕ ਨਿੱਕੇ ਜਿਹੇ ਹਿੱਸੇ 'ਚ ਦੁਵਿਧਾ ਜ਼ਰੂਰ ਪੈਂਦੀ ਆ ਕਿ ਖਨੀ ਕੌਮ ਨੂੰ ਅਕਲ ਹੀ ਨਹੀਂ ਹੈਗੀ। ਹਾਂ ਭਾਈ, ਤੁਹਾਨੂੰ ਜ਼ਿਆਦਾ ਸਮਝ ਆ, ਅਸੀਂ ਮੰਨ ਲੈਂਦੇ ਆ ਕਿ ਬਾਕੀਆਂ ਨੂੰ ਉਨੀ ਸਮਝ ਨਹੀਂ ਸੀਗੀ ਜਿਹੜੇ 1978 ਤੋਂ ਤੁਰੇ ਫਿਰਦੇ ਆ। ਜਦੋਂ ਸਿਰ ਤੇ ਬਿਪਤਾ ਪੈਂਦੀ ਆ 1984 ਤੋਂ ਪਹਿਲਾਂ ਬਹੁਤ ਸਾਰੇ ਇਹੋ ਜਿਹੇ ਹੋਣਗੇ ਸਿੱਖ ਜਿਹੜੇ ਕਿਸੇ ਅੰਡਰਗਰਾਉਂਡ ਸਰਗਰਮੀਆਂ ਵਾਲੇ ਜੁਝਾਰੂ ਗਰੀਲਾ ਐਕਸ਼ਨਾਂ ਵਾਲੇ ਸਿੰਘ ਦੇ ਬਾਰੇ ਹੋ ਸਕਦਾ ਸੋਚਦੇ ਹੋਣ ਕਿ ਐਵੇਂ ਹੀ ਬਗੈਰ ਗੱਲੋਂ ਇਹ ਗਲਤ ਗੱਲ ਕਰ ਰਿਹਾ। ਜਦੋਂ 84 ਚ ਦਰਬਾਰ ਸਾਹਿਬ ਤੇ ਹਮਲੇ ਮਗਰੋਂ ਦਿੱਲੀ ਦੇ ਵਿੱਚ ਸਾਡਾ ਜਾਂ ਸਾਰੇ ਭਾਰਤ ਵਿੱਚ ਘਾਣ ਹੋਇਆ, ਉਹੀ ਸਿੰਘ ਜਿਹੜੇ ਪਹਿਲਾਂ ਸ਼ਾਇਦ ਸਮਝਦੇ ਹੋਣ ਕਿ ਇਹਦੀ ਕੋਈ ਲੋੜ ਨਹੀਂ, ਉਹ ਪੁੱਛਦੇ ਫਿਰਦੇ ਹੋਣਗੇ ਕਿ ਕੁਝ ਹੈਗਾ ਪੱਲੇ। ਕਿਉਂ? ਉਹਨਾਂ ਦਿਨਾਂ ਦੇ ਵਿੱਚ ਇਹਨਾਂ ਚੱਕਰਾਂ 'ਚ ਕੋਈ ਨਹੀਂ ਪਿਆ ਹੈਗਾ ਕਿ ਪਹਿਲਾਂ ਸੰਵਿਧਾਨ ਬਣਾਉਣਾ ਫਿਰ ਗੱਲ ਕਰਾਂਗੇ। ਉਦੋਂ ਇਹ ਸੀ ਕਿ ਕੌਮ ਦੀ ਪੱਗ ਲੈ ਗਈ ਆ ਤੇ ਕੌਮ ਦੀ ਪੱਗ ਵੀ ਸਿਰ ਤੇ ਰੱਖਣੀ ਆ, ਦੁਸ਼ਟਾਂ ਨੂੰ ਸੋਧੇ ਲਾਉਣੇ ਆ ਤੇ ਆਪਣਾ ਤਾਂ ਸਰੂ, ਤਾਂ ਬਚਾਂਗੇ ਜੇਕਰ ਆਪਾਂ ਆਪਦਾ ਘਰ, ਆਪਦਾ ਕੌਮੀ ਘਰ ਨਾ ਆਪਾਂ ਜਿੰਨਾ ਟਾਈਮ ਨਾ ਲਿਆ ਨਾ ਆਪਣਾ ਬਣਨਾ ਨਹੀਂ। ਸੋ ਸੰਤ ਜਰਨੈਲ ਸਿੰਘ ਦੇ ਬਚਨ ਉਹ ਵੀ ਉਹਨਾਂ ਦੀ ਰਹਿਨੁਮਾਈ ਕਰਦੇ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਫਿਰ ਹਰੇਕ ਦੇ ਦਿਮਾਗ ਸੀ ਕਿ ਹਮਲਾ ਤਾਂ ਹੋ ਗਿਆ, ਹੁਣ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਗਈ ਆ, ਚਲੋ ਖਾਲਿਸਤਾਨ ਸਿਰਜੀਏ। ਸੋ ਉਸ ਦੌਰ ਵਿੱਚ ਸਿੰਘਾਂ ਨੇ ਕਿਸੇ ਸੰਵਿਧਾਨ ਦੀ ਜਾਂ ਕਿਸੇ ਲੇਖੇ ਜੋਖੇ ਦੀ ਜਾਂ ਕਿਸੇ ਹੋਰ ਚੱਕਰ ਦੇ ਵਿੱਚ ਨਹੀਂ, ਉਹਨਾਂ ਨੇ ਆਪਣੇ ਫਰਜ਼ ਨਿਭਾਏ ਤੇ ਸ਼ਹਾਦਤਾਂ ਪਾਈਆਂ। ਹੁਣ ਜਿਹੜੇ ਭਰਾ ਕਹਿੰਦੇ ਆ ਕਿ ਇੰਨੀਆਂ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਦਾ, ਭਰਾਵੋ ਜਦੋਂ ਕੋਈ ਮਹਿਲ ਤਿਆਰ ਹੁੰਦਾ, ਜਦੋਂ ਕੋਈ ਇਮਾਰਤ ਤਿਆਰ ਹੁੰਦੀ ਹੈ ਤਾਂ ਉਹਦੀਆਂ ਨੀਹਾਂ ਦੇ ਵਿੱਚ, ਉਹਦੀਆਂ ਨੀਹਾਂ ਜਿੰਨੀਆਂ ਮਜ਼ਬੂਤ ਹੋਣਗੀਆਂ, ਡੂੰਘੀਆਂ ਹੋਣਗੀਆਂ, ਵਧੀਆ ਹੋਣਗੀਆਂ, ਓਨਾ ਹੀ ਮਹਿਲ ਜਿਹੜਾ ਹੈਗਾ ਉਹ ਕਿਲਾ ਜਿਹੜਾ ਹੈ ਜਾਂ ਇਮਾਰਤ ਜਿਹੜੀ ਹੈ ਉਹ ਜ਼ਿਆਦਾ ਮਜ਼ਬੂਤ ਬਣਦੀ ਹੈ। ਸੋ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਗੁਰੂ ਪਾਤਸ਼ਾਹ ਨੂੰ ਪਤਾ ਕਿ ਉਹਨਾਂ ਦੀ ਕੀ ਮੌਜ ਆ। ਖਾਲਿਸਤਾਨ ਨਾ ਤਾਂ ਇੰਡੀਆ ਦੇ ਰੋਕਿਆਂ ਰੁਕਿਆ ਹੋਇਆ, ਨਾ ਕਿਸੇ ਇਹ ਆ ਵੀ ਅਸੀਂ ਚਾਹੀਏ ਤੇ ਅਸੀਂ ਵੀ ਮਿੰਟੋ ਮਿੰਟ ਹੀ ਬਣ ਜੂ। ਸੱਚਾਈ ਇਹ ਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ, ਸੱਚੇ ਪਾਤਸ਼ਾਹ ਗੁਰੂ ਸਾਹਿਬਾਨ ਦੀ ਮੌਜ ਆ। ਜਦੋਂ ਉਹ ਚਾਹੁਣ ਅੱਧੇ ਸਕਿੰਟ ਦੇ ਵਿੱਚ ਇਸ ਧਰਤੀ ਦੇ ਹਾਲਾਤ ਇਹੋ ਜਿਹੇ ਬਣ ਜਾਣਗੇ ਕਿ ਨਵਾਂ ਮੁਲਕ ਖਾਲਿਸਤਾਨ ਹੋਂਦ ਚ ਆ ਸਕਦਾ। ਜੇ ਨਹੀਂ ਆ ਰਿਹਾ ਤਾਂ ਵੀ ਇਹ ਉਹਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ, ਗੁਰੂ ਸਾਹਿਬਾਨ ਦੀ ਮੌਜ ਆ। ਸਾਡਾ ਕੰਮ ਜਿਹੜਾ ਹੈ ਉਹ ਉਪਰਾਲੇ ਕਰਨਾ ਹੈ। ਤਾਂ ਸਾਡੀ ਕੌਮ ਜਿਹੜੀ ਆ ਜਦੋਂ ਉਹ ਖਾਲਿਸਤਾਨ ਦੇ ਸੰਘਰਸ਼ ਵਿੱਚ ਅੱਗੇ ਵੱਧ ਰਹੀ ਆ ਤਾਂ ਇਸ ਗੱਡੀ ਨੂੰ ਰੋੜੇ ਅਟਕਾਉਣੇ, ਸਪੀਡ ਘੱਟ ਕਰਨੀ, ਇਹੋ ਜਿਹੀਆਂ ਗੱਲਾਂ ਕਰਨੀਆਂ ਕਿ ਲੋਕ ਜਿਹੜੇ ਆ ਉਹ ਇਹ ਸਮਝਣ ਕਿ ਖਾਲਿਸਤਾਨੀਆਂ ਨੂੰ ਤਾਂ ਅਕਲ ਹੀ ਨਹੀਂ, ਕੋਈ ਐਵੇਂ ਤੁਰੇ ਫਿਰਦੇ ਆ, ਇਹ ਤਾਂ ਐਦਾਂ ਓਦਾਂ, ਇਹ ਐਂਟੀ ਸਿੱਖ ਗੱਲਾਂ ਨੇ। ਇਵੇਂ ਹੀ ਕਈ ਭਰਾ ਜਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਜੁਝਾਰੂ ਸਿੰਘਾਂ ਦੇ ਘਰਾਂ 'ਚ ਜਾਂਦੇ ਆ, ਸ਼ਹੀਦ ਦੀ ਮਾਂ ਨੂੰ, ਸ਼ਹੀਦ ਦੇ ਪਰਿਵਾਰ ਨੂੰ ਵੀਡੀਓ ਕੈਮਰੇ 'ਚ ਦਿਖਾਉਂਦੇ ਆ ਤੇ ਪਿੱਛੋਂ ਬੜੀ ਰੋਣ ਧੋਣ ਜਿਹੀ ਵਾਲੀ ਟਿਊਨ ਲਾ ਕੇ ਇਉਂ ਜਚਾਉਣਗੇ ਜਿਵੇਂ ਉਹ, ਹਾਲਾਂਕਿ ਪਰਿਵਾਰ ਤਾਂ ਇਹ ਕਹਿ ਰਿਹਾ ਹੁੰਦਾ, ਮਾਂ ਛਾਤੀ ਚੌੜੀ ਕਰਕੇ ਕਹਿ ਰਹੀ ਹੁੰਦੀ ਆ ਮੈਨੂੰ ਮੇਰੇ ਪੁੱਤ ਦੀ ਸ਼ਹਾਦਤ ਤੇ ਮਾਣ ਆ, ਪਰ ਉਹ ਦਰਸਾ ਇਹ ਰਹੇ ਹੁੰਦੇ ਆ ਸਾਡੇ ਭਰਾ ਵੀ ਜਿਵੇਂ ਪੱਟੇ ਗਏ, ਲੁੱਟੇ ਗਏ, ਕੁਛ ਨਹੀਂ ਪੱਲੇ ਪਿਆ, ਕਿਹੜੇ ਚੱਕਰਾਂ 'ਚ ਪੈ ਗਏ। ਹਾਲਾਂਕਿ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ, ਪਰ ਉਹ ਉਹਨਾਂ ਦੀ ਮਰਜ਼ੀ ਹੈ, ਉਹ ਉਹਨਾਂ ਦੀ ਮਾਨਸਿਕਤਾ। ਇੱਕ ਸਿਆਣਾ ਜਿਹੜਾ ਕੈਮਰੇ ਵਾਲਾ ਜਾਂ ਕੋਈ ਸਿੱਖ ਚਿੰਤਕ ਆ ਜਾਂ ਪੱਤਰਕਾਰ ਆ ਜਾਂ ਭਰਾ ਸਾਡਾ, ਉਹ ਤਾਂ ਇਹ ਚਾਹੂਗਾ ਜੇ ਕੋਈ ਨੈਗੇਟਿਵ ਗੱਲ ਆ ਉਹ ਵੀ ਢਕੀਏ ਜੇ ਕਿਸੇ ਤੋਂ ਕਹੀ ਜਾਵੇ। ਇੱਥੇ ਉਹਨਾਂ ਪਰਿਵਾਰਾਂ ਨੂੰ ਮਾੜੇ ਤੋਂ ਮਾੜਾ ਦਿਖਾ ਕੇ ਵੀ ਉਹ ਤਾਂ ਬਸ ਲੁੱਟੇ ਗਏ, ਪੱਟੇ ਗਏ। ਹਾਂ, ਮੈਂ ਚਾਹੁੰਦਾ ਉਹਨਾਂ ਦੀ ਅੱਜ ਦੀ ਹਾਲਤ ਬਾਰੇ ਕੌਮ ਨੂੰ ਪਤਾ ਹੋਵੇ, ਪਰ ਉਹ ਗੱਲ ਕਰਦੇ ਵਕਤ ਉਹਨਾਂ ਦਾ
ਇੰਨਾ ਜ਼ਿਆਦਾ ਬੁਰਾ ਹਾਲ ਜਾਂ ਇੰਨੀ ਮਾੜੀ ਅਵਸਥਾ ਦਿਖਾਉਣ ਮੌਕੇ ਵੀ ਸਾਡੀ ਭਾਵਨਾ ਇਹ ਨਾ ਹੋਵੇ ਕਿ ਹੋਰ ਕੋਈ ਬੰਦਾ ਉਹ ਤੋਂ ਪ੍ਰੇਰਨਾ ਇਹ ਲਵੇ ਕਿ ਅੱਜ ਤੋਂ ਬਾਅਦ 1 2 3 ਆਪਾਂ ਤਾਂ ਨਹੀਂ ਇਸ ਰਾਹ ਪੈਂਦੇ। ਉਲਟਾ ਇਹ ਹੋਣਾ ਚਾਹੀਦਾ, ਜਿਵੇਂ ਖਾੜਕੂ ਸੰਘਰਸ਼ ਮੌਕੇ ਰਬੈਰੋ ਖੁਦ ਕਹਿ ਕੇ ਗਿਆ ਸੀ ਵੀ ਇੱਕ ਨੂੰ ਮਾਰਦੇ ਆ 15 ਹੋਰ ਨਵੇਂ ਉੱਠ ਖੜਦੇ ਆ, 15 ਨੂੰ ਮਾਰਦੇ ਆ 1500 ਭਰਤੀ ਹੋ ਜਾਣਗੇ। ਇਹੀ ਉਹ ਗੱਲ ਸੀ ਜਿਹੜੀ ਪਿਛਲੀਆਂ ਸਦੀਆਂ ਦੇ ਵਿੱਚ ਜਦੋਂ ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਵਾਪਰੇ, ਜਦੋਂ ਜ਼ਕਰੀਏ ਵਰਗੇ, ਨਾਦਰ ਸ਼ਾਹ ਵਰਗੇ, ਕਾਜੀ ਨੂਰ ਮੁਹੰਮਦ ਨੂੰ ਜਾਂ ਅਬਦਾਲੀ ਵਰਗੇ, ਇਹਨਾਂ ਸਾਰਿਆਂ ਨੂੰ ਇਹੀ ਪਤਾ ਲੱਗਦਾ ਸੀ ਵੀ ਇਹ ਖਤਮ ਕੀਤਿਆਂ ਨਹੀਂ ਖਤਮ ਹੁੰਦੇ। ਤੇ ਸਾਡੇ ਆਮ ਰਾਗੀ ਢਾਡੀ ਕਥਾਕਾਰ ਇਹ ਗੱਲ ਕਹਿੰਦੇ ਆ ਕਿ ਖਤਮ ਕੀਤਿਆਂ ਕਦੇ ਵੀ ਹੋਣੀ ਨਾ, ਐਡੀ ਲੰਮੀ ਆ ਸਾਡੀ ਕਤਾਰ ਲੋਕੋ। ਸੋ ਇਸ ਕੌਮ ਦੇ ਜਜ਼ਬੇ ਦੇ ਵਿੱਚ ਸਿੱਖੀ ਹੈ ਤੇ ਉਸ ਜਜ਼ਬੇ ਨੂੰ ਮਾਰਨ ਦਾ, ਜਜ਼ਬੇ ਨੂੰ ਘੇਰਨ ਦਾ, ਜਜ਼ਬੇ ਨੂੰ ਹੰਭਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ। ਮੇਰੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਹੋ ਸਕਦਾ ਕਿਸੇ ਭਰਾ ਨੂੰ ਮੇਰੀ ਭਾਵਨਾ ਤੋਂ ਤਾਂ ਸਮਝ ਨੂੰ ਹੋ ਸਕਦਾ ਕਿਸੇ ਫੈਕਟ ਨਾਲ ਉਹਨੂੰ ਲੱਗੇ ਕਿ ਇਦਾਂ, ਪਰ ਮੈਂ ਤੁਹਾਨੂੰ ਸਾਫ਼ ਤੌਰ ਤੇ ਦੱਸ ਰਿਹਾ ਕਿ ਮੇਰੀ ਸਿੱਧੀ ਜੀ ਇੱਕ ਸਮਝ ਬਣ ਚੁੱਕੀ ਹੈ ਕਿ ਬੜੇ ਢੰਗ ਤਰੀਕੇ ਨਾਲ, ਬੜੀ ਸਕੀਮ ਜੀ ਨਾਲ, ਮਨੋਵਿਗਿਆਨਕ ਤੌਰ ਤੇ, ਕਿਉਂਕਿ ਆਪਾਂ ਜਾਣਦੇ ਆ ਨਾ ਕਿ ਹਾਰ ਹੋ ਜਾਣੀ ਹਾਰ ਨਹੀਂ ਹੁੰਦੀ, ਹਾਰ ਮੰਨ ਲੈਣੀ ਹਾਰ ਹੁੰਦੀ ਹੈ। ਹੁਣ ਸਿੱਖਾਂ ਨੂੰ ਉਹ ਮਨੋਵਿਗਿਆਨਕ ਤੌਰ ਤੇ ਘੇਰਨਾ ਚਾਹੁੰਦੇ ਆ ਕਿ ਇਹ ਤਾਂ ਕੁਛ ਨਹੀਂ, ਇਹ ਤਾਂ ਲਹਿਰ ਕੁਛ ਨਹੀਂ, ਸੰਘਰਸ਼ ਕੁਛ ਨਹੀਂ, ਖਾੜਕੂਆਂ ਦਾ ਬੁਰਾ ਹਾਲ ਆ, ਕੋਈ ਪੁੱਛਦਾ ਨਹੀਂ। ਹਾਲਾਂਕਿ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜੁਝਾਰੂਆਂ ਨੂੰ ਸਾਂਭਣ ਵਾਲੀਆਂ ਜਥੇਬੰਦੀਆਂ, ਟਰੱਸਟ ਬਣੇ ਹੋਏ ਨੇ, ਸਾਰਾ ਕੁਝ ਹੈਗਾ, ਵਕੀਲਾਂ ਦੀ। ਉਹਨਾਂ ਦਿਨਾਂ 'ਚ ਜਦੋਂ ਪੂਰਾ ਪੀਕ ਤੇ ਸੀ ਸੰਘਰਸ਼, ਜਦੋਂ ਇੰਡੀਅਨ ਸਟੇਟ ਜਿਹੜੀ ਸੀ ਸਿੰਘਾਂ ਨੂੰ ਚੱਕ ਕੇ ਕਤਲ ਕਰਦੀ ਸੀ, ਉਦੋਂ ਥਾਣਿਆਂ ਦੇ ਘਰਾਓ ਆਮ ਹੁੰਦੇ ਸੀ। ਸਾਡੇ ਬਾਰੇ ਤਾਂ ਆ ਜਿਹੜੀ ਫਿਲਮ ਬਣੀ ਆ ਜੀ 'ਚ ਰਣਜੀਤ ਬਾਵਾ, ਜਿਹੜੀ ਭਾਈ ਜਗਰਾਜ ਸਿੰਘ ਤੂਫਾਨ ਤੇ ਫਿਲਮ ਬਣੀ, ਉਹਦੇ ਵਿੱਚ ਉੱਥੇ ਪਾਰਲੀਮੈਂਟ ਵਿੱਚ ਚਰਚਾ ਹੋ ਰਹੀ ਹੈ। ਉਹ ਜਿਹੜੀ ਇਹ ਨੁਕਤਾ ਇਹਦੇ 'ਚ ਵੀ ਲਿਖਿਆ, ਪਾਲ ਸਿੰਘ ਭੁੱਲਰ ਨੇ ਜਿਹੜੀ ਕਿਤਾਬ ਲਿਖੀ ਆ ਖਾਲਿਸਤਾਨੀ ਸੰਘਰਸ਼ ਬਾਰੇ, ਉਹਦੇ 'ਚ ਵੀ ਲਿਖਿਆ ਕਿ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਰਹੀ ਸੀ ਕਿ ਆਪਾਂ ਕਹਿੰਦੇ ਆ ਇੱਥੇ ਅਸੀਂ ਐਮਐਲਏ ਆ, ਅਸੀਂ ਐਮਪੀ ਆ, ਪੰਜਾਬ ਦੇ ਨੁਮਾਇੰਦੇ ਆ, ਤੇ ਨੁਮਾਇੰਦੇ ਆਪਾਂ ਵਾਂ ਕਿ ਉਹ ਨੇ ਜਿਨ੍ਹਾਂ ਨੂੰ ਗੋਲੀਆਂ ਮਾਰ ਰਹੇ ਆ। ਜੇ ਆਪਾਂ ਨੁਮਾਇੰਦੇ ਆ ਤਾਂ ਆਪਾਂ ਸ਼ੰਭੂ ਬਾਰਡਰ ਤੋਂ ਅੰਮ੍ਰਿਤਸਰ ਤੱਕ ਇਕੱਲੇ ਜਾ ਸਕਦੇ ਆ, ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਜਦੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਲੱਖਾਂ ਦੀ ਗਿਣਤੀ 'ਚ ਉਹਨਾਂ ਦੇ ਭੋਗਾਂ ਤੇ ਜਾਂਦੇ ਆ। ਆਪਾਂ ਨੂੰ ਰੋਕਣੇ ਪੈਂਦੇ, ਆਪਾਂ ਨੂੰ ਫੋਰਸ ਲਾ ਕੇ, ਸੁਰੱਖਿਆ ਫੋਰਸਾਂ ਲਾ ਕੇ ਰੋਕਣਾ ਪੈਂਦਾ। ਸੋ ਇਸ ਤਰੀਕੇ ਦੀ ਗੱਲਬਾਤ ਜਿਹੜੀ ਆ ਉਹਨਾਂ ਸਮਿਆਂ ਵਿੱਚ ਵੀ ਸੀ ਜਦੋਂ ਪੂਰਾ ਇੰਡੀਆ ਦਾ ਜ਼ੋਰ ਲੱਗਿਆ ਸੀ ਸੰਘਰਸ਼ ਦੇ ਖਿਲਾਫ, ਕਿ ਇਸ ਸੰਘਰਸ਼ ਦੇ ਹੱਕ ਵਿੱਚ ਸਿੱਖ ਖੜੇ ਸੀ। ਅੱਜ ਦੇ ਦੌਰ ਵਿੱਚ ਤਾਂ ਮਾਹੌਲ ਬਿਲਕੁਲ ਹੀ ਹੋਰ ਆ। ਗਲੋਬਲਾਈਜੇਸ਼ਨ, ਸੋਸ਼ਲ ਮੀਡੀਆ ਦਾ ਦੌਰ ਆ, ਘਟਨਾ ਵਾਪਰਨ ਸਾਰ ਸਾਰੀ ਦੁਨੀਆ 'ਚ ਫੈਲ ਜਾਂਦੀ ਹੈ ਗੱਲ। ਤੇ ਅੱਜ ਦੇ ਦੌਰ 'ਚ ਇਹ ਬੜੇ ਤਰੀਕੇ ਨਾਲ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਨੈਰੇਟਿਵ, ਇੱਕ ਵਰਤਾਂਤ ਸਿਰਜਿਆ ਜਾ ਰਿਹਾ ਕਿ ਖਾਲਿਸਤਾਨ ਜਾਂ ਖਾਲਿਸਤਾਨੀਆਂ ਦੇ ਖਿਲਾਫ ਮਾਹੌਲ ਬਣ ਜਾਵੇ। ਸੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਅਸੀਂ ਇਹ ਗੱਲ ਨੂੰ ਸਮਝਦੇ ਹਾਂ ਤਾਂ ਸਾਡਾ ਇੱਕ ਡਿਊਟੀ, ਇੱਕ ਰਿਸਪੌਂਸਿਬਿਲਿਟੀ ਆ ਇਸ ਸੰਘਰਸ਼ ਪ੍ਰਤੀ, ਉਹਨਾਂ ਸ਼ਹੀਦਾਂ ਪ੍ਰਤੀ, ਆਪਦੀ ਕੌਮ ਪ੍ਰਤੀ। ਕਿਉਂਕਿ ਮੈਂ ਇਸ ਗੱਲੋਂ ਬੜਾ ਸਪਸ਼ਟ ਹਾਂ, ਔਰ ਮੇਰੇ ਵਾਂਗੂ ਹੋਰ ਸਾਰੀ ਕੌਮ ਦੇ ਵੱਡੇ ਭਰਾ, ਸਾਡੇ ਛੋਟੇ ਸਾਰੇ, ਕਿ ਸਾਡਾ ਬਚਣਾ, ਸਾਡੀ ਕੌਮ ਦਾ ਬਚਣਾ ਸਿਰਫ ਇਸ ਗੱਲ 'ਚ ਜੇ ਅਸੀਂ ਆਪਦਾ ਰਾਜ ਭਾਗ ਹੋਇਆ। ਉਹ ਵੇਲੇ ਚਲੇ ਗਏ ਜੀ ਜਦੋਂ ਕੋਈ ਕੌਮ ਬਗੈਰ ਰਾਜ ਭਾਗ ਤੋਂ ਹੋ ਸਕਦਾ ਸਰਵਾਈਵ ਕਰ ਲੈਂਦੀ। ਔਖਾ ਤਾਂ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਕੌਮਾਂ ਦਾ ਹੋਇਆ ਪਿਆ ਜਿਨ੍ਹਾਂ ਕੌਮਾਂ ਕੋਲੇ ਰਾਜ ਭਾਗ ਨੇ। ਐਸੇ ਭਾਰਤ ਦੀ ਧਰਤੀ ਉੱਤੇ ਅਸੀਂ ਮੁਸਲਮਾਨਾਂ ਦੀ ਛਤਰ ਪਰੇਡ ਹੁੰਦੀ ਦੇਖਦੇ ਹਾਂ ਤੇ ਉਹਨਾਂ ਦੇ ਖਿਲਾਫ ਵਰਤਾਂਤ ਸਿਰਜਣ ਲਈ ਹਰ ਰੋਜ਼ ਖਬਰਾਂ ਆਉਂਦੀਆਂ ਨੇ। ਆ ਪਿੱਛੇ ਜੇ ਕਾਂਵੜੀਆਂ ਦਾ ਰੌਲਾ ਸੀ, ਉਹ ਅੱਜ ਕੱਲ ਇੱਕ ਪੂਰਾ ਮਸਲਾ ਬਣਿਆ ਹੋਇਆ। ਇਹ ਜੀ ਇੱਕ ਜਨਾਨੀ ਬੜੀ ਮਸ਼ਹੂਰ ਕੀਤੀ ਬਾਹਮਣਾ ਨੇ, ਇੰਡੀਅਨ ਸਿਸਟਮ ਨੇ, ਲਾਲਿਆਂ ਨੇ, ਕਿ ਦੇਖੋ ਜੀ ਇਹ ਜਿਹੜੀ ਔਰਤ ਵਾ ਇਹ ਭਾਵੇਂ ਮੁਸਲਮਾਨ ਆ ਪਰ ਕਮਾਲ ਕਰਤੀ ਇਹਨੇ। ਇਹ ਕਾਵੜੀਆ ਜਿਹੜਾ ਪਾਣੀ ਜਿਹਾ ਭਰ ਕੇ ਲਿਆਉਂਦੇ ਆ, ਇਹ ਉਹਦੇ ਵਿੱਚ ਇਹਨੇ ਆਹ ਕੀਤਾ ਤੇ ਉਹ ਕੀਤਾ, ਬੜੀ ਉਹਦੀ ਚਰਚਾ ਹੋਈ। ਆਖਰ ਉਹ ਸਾਰਾ ਕੁਝ ਨੰਗਾ ਹੋਇਆ ਤੇ ਉਹਦੇ ਵਿੱਚ ਸਾਰੀ ਦੁਨੀਆ ਦੇਖ ਕੇ ਹੈਰਾਨ ਰਹਿ ਗਈ ਆ ਕਿ ਇਹ ਜਿਹੜੀ ਕੁੜੀ ਆ
ਜਿਹੜੀ ਮੁਸਲਮਾਨ ਦਿਖਾਈ ਜਾ ਰਹੀ ਆ, ਅਸਲ ਵਿੱਚ ਇਹ ਹਿੰਦੂ ਕੁੜੀ ਆ। ਉਹਨੂੰ ਬੁਰਕਾ ਪਵਾ ਕੇ ਤਮੰਨਾ ਮਲਕ ਉਹਦਾ ਨਾਂ ਆ, ਤੇ ਉਹਨੂੰ ਜਦੋਂ ਕਿਹਾ ਵੀ ਕਲਮਾ ਸੁਣਾ, ਉਹਨੂੰ ਕਲਮਾ ਆਇਆ ਨਹੀਂ ਤੇ ਰੌਲਾ ਪੈ ਗਿਆ ਵੀ ਇਹ ਤਾਂ ਹਿੰਦੂ ਕੁੜੀ ਹੈ। ਸੋ ਜਿਹੜੇ ਇੱਕ ਹੋਰ ਖਬਰ ਪਈ ਆ, ਇੱਕ ਬੁਰਕਾ ਪਾਈ ਫਿਰਦਾ ਹੈ, ਹਾਲਾਂਕਿ ਉਹ ਮੁੰਡਾ ਤੇ ਉਹ ਜਨਾਨੀ ਬਣਿਆ ਹੈ, ਪੁਲਿਸ ਫੜੀ ਫਿਰਦੀ ਆ ਉਹਨੂੰ। ਇਸ ਭਾਰਤ ਵਿੱਚ ਮੁਸਲਮਾਨਾਂ ਦੇ ਖਿਲਾਫ ਵਰਤਾਂਤ ਸਿਰਜਣ ਲਈ ਬੁਰਕੇ ਪਵਾ ਕੇ ਮੁੰਡੇ ਕੁੜੀਆਂ ਨੂੰ ਹਿੰਦੂ ਜਿਹੜੇ ਨੇ ਉਹ ਕਰਤੂਤਾਂ ਕਰਵਾ ਰਹੇ ਨੇ, ਜਿਹਦੇ ਨਾਲ ਜਾਂ ਮੁਸਲਮਾਨਾਂ ਦੇ ਹੱਕ ਵਿੱਚ ਵਰਤਾਂਤ ਜਿਹੜਾ ਹੈਗਾ ਬਣੇ ਕਿ ਲਓ ਜੀ ਇਹ ਤਾਂ ਹਿੰਦੂਆਂ ਦੇ ਥੱਲੇ ਲੱਗ ਗਏ, ਤਾਂ ਆਪ ਪੜ੍ਹਦੇ ਫਿਰਦੇ ਆ, ਸਨਾਤਨ ਦੇ ਝੰਡੇ ਚੱਕੀ ਫਿਰਦੇ ਆ, ਈਨ ਮੰਨ ਲਈ। ਜਿਵੇਂ ਆ ਦਿਖਾਇਆ ਇੱਕ ਤਮੰਨਾ ਮਲਕ ਵੀ ਤਾਂ ਜੀ ਗੰਗਾ ਜਲ ਲੈ ਕੇ ਆਈ ਆ ਹਰਿਦੁਆਰ ਤੋਂ, ਜਾਂ ਕੋਈ ਇਹੋ ਜਿਹੀਆਂ ਕਰਤੂਤਾਂ ਜਿਹਦੇ ਨਾਲ ਮੁਸਲਮਾਨਾਂ ਦਾ ਐਡੀ ਵੱਡੀ ਆਬਾਦੀ ਆ, ਉਹਨਾਂ ਦਾ ਇਸ ਭਾਰਤ ਵਿੱਚ ਜਿਉਣਾ ਦੁੱਭਰ ਕੀਤਾ ਪਿਆ। ਤੇ ਕਿਹੜੇ ਉਹਨਾਂ ਦੇ ਮੁਲਕ ਤੇ ਕਿਹੜੀ ਉਹਨਾਂ ਦੀ ਤਾਕਤ ਜਿਹੜੀ ਆਪਦੇ ਕੌਮ ਦੇ ਬੰਦਿਆਂ ਦੇ ਹੱਕ ਤੇ ਨਹੀਂ ਇੱਥੇ ਭੁਗਤ ਸਕਦੀ ਜੀ। ਫਿਰ ਈਸਾਈ ਆ, ਸਾਰੇ ਸੰਸਾਰ ਦੇ ਵਿੱਚ ਕਹਿੰਦੇ ਆ ਜੀ ਈਸਾਈ ਭਾਈਚਾਰੇ ਦੇ ਰਾਜ ਨੇ, ਤੇ ਆਹ ਤੇ ਵਾਹ, ਤੇ ਇੱਥੇ ਜਦੋਂ ਜੀ ਕਰਦਾ ਉਹਨਾਂ ਨਾਲ ਜੋ ਕੁਝ ਵਾਪਰਦਾ। ਗ੍ਰਾਮ ਸਟੇਂਜ ਵਾਲੀ ਕਹਾਣੀ ਤਾਂ ਹੁਣ ਪੁਰਾਣੀ ਹੋ ਗਈ, ਜਦੋਂ ਸਾਰੇ ਟੱਬਰ ਨੂੰ ਗੱਡੀ 'ਚ ਪਾ ਕੇ ਸਾੜਿਆ। ਇਸ ਧਰਤੀ ਉੱਤੇ ਪਤਾ ਨਹੀਂ ਕੀ ਕੁਝ ਵਾਪਰਦਾ ਉਹਨਾਂ ਨਾਲ, ਕੋਈ ਸੁਣਵਾਈ ਨਹੀਂ। ਆ ਜਿਹੜਾ ਮਨੀਪੁਰ ਨਾਗਾਲੈਂਡ ਵਾਲੇ ਪਾਸੇ ਹੁੰਦਾ ਉਹ ਵੱਖਰੀ ਕਹਾਣੀ ਹੈ। ਸੋ ਜੇ ਇਸ ਮੁਲਕ ਦੇ ਵਿੱਚ ਐਡੀ ਵੱਡੀ ਆਬਾਦੀ ਵਾਲੇ, ਐਡੇ ਮੁਲਕਾਂ ਵਾਲੇ ਮੁਸਲਮਾਨ ਤੇ ਈਸਾਈ ਜਦੋਂ ਦਿਲ ਕਰਦਾ ਉਹਨਾਂ ਨੂੰ ਅਗਲੇ ਢਾਹ ਲੈਂਦੇ ਆ, ਤੇ ਇਸ ਮੁਲਕ ਦੇ ਵਿੱਚ ਸਿੱਖ ਜਿਨ੍ਹਾਂ ਕੋਲੇ ਕੋਈ ਰਾਜ ਭਾਗ ਨਹੀਂ, ਜਿਨ੍ਹਾਂ ਮਗਰ ਕੋਈ ਤਾਕਤ ਨਹੀਂ, ਉਹਨਾਂ ਦਾ ਬਚਣਾ ਇੱਕ ਚਮਤਕਾਰ ਨਹੀਂ। ਮੈਂ ਇਹ ਗੱਲ ਬੜੀ ਵਾਰ ਸੋਚਦਾ ਹੁੰਦਾ ਕਿ ਜੋ ਕੁਝ ਸਾਡੀ ਕੌਮ ਨਾਲ ਵਾਪਰਿਆ ਜਾਂ ਵਾਪਰ ਰਿਹਾ, ਇਹ ਕੋਈ ਚਮਤਕਾਰ ਹੀ ਹੈ ਕਿ ਅਸੀਂ ਬਚੇ ਹੋਏ ਆ। ਇਹ ਕੋਈ ਕ੍ਰਿਸ਼ਮਾ ਹੀ ਆ ਕਿ ਸਾਡਾ ਕੱਖ ਨਹੀਂ ਵਿਗੜਿਆ। ਨਹੀਂ ਤਾਂ ਜੋ ਕੁਝ ਸਾਡੀ ਕੌਮ ਨਾਲ ਵਾਪਰ ਰਿਹਾ, ਸਾਡਾ ਤਾਂ ਕੱਖ ਨਾ ਲੱਭੇ ਇਸ ਧਰਤੀ ਤੇ। ਜਿਸ ਤਰੀਕੇ ਨਾਲ ਉਹ ਸਾਡੀ ਕੌਮ ਦੇ ਵਿੱਚੋਂ ਬਾਬੇ ਧੁੰਮੇ ਵਰਗਿਆਂ ਨੂੰ ਪੱਟ ਕੇ ਲੈ ਗਏ, ਤੇ ਉਹ ਉੱਥੇ ਸਾਰਾ ਕੁਝ ਉਹ ਕਰ ਰਹੇ ਨੇ ਜਿਹੜਾ ਸਿੱਖਾਂ ਲਈ ਕਰਨਾ ਗਲਤ ਹੈ। ਉਹਨਾਂ ਨੂੰ ਦੇਖ ਕੇ ਹੋਰ ਪਤਾ ਨਹੀਂ ਕਿ ਇਹਨਾਂ ਨੇ ਕਿੰਨੇ ਕੀ ਕੁਝ ਕਰਨਾ। ਕੁੱਲ ਮਿਲਾ ਕੇ ਅੱਜ ਸਾਡੀ ਕੌਮ ਦਾ ਤਾਂ ਸਰਦਾ ਜੇ ਖਾਲਿਸਤਾਨ ਹੋਵੇ, ਤੇ ਅਗਲੇ ਲੱਗੇ ਹੋਏ ਨੇ ਕਿ ਖਾਲਿਸਤਾਨ ਦੇ ਖਿਲਾਫ ਤੇ ਖਾਲਿਸਤਾਨੀਆਂ ਦੇ ਖਿਲਾਫ ਨੈਰੇਟਿਵ ਸਿਰਜਿਆ ਜਾਵੇ। ਇਸ ਮਾਹੌਲ ਦੇ ਵਿੱਚ ਸਾਡੇ ਫਰਜ਼ ਸਾਨੂੰ ਲਲਕਾਰਦੇ ਆ, ਵੰਗਾਰਦੇ ਆ ਕਿ ਜਦੋਂ ਵੀ ਸਾਨੂੰ ਕਿਸੇ ਗੱਲ ਦੀ ਸਮਝ ਲੱਗੇ ਤਾਂ ਅਸੀਂ ਦੁਨੀਆ ਨੂੰ, ਬਾਕੀ ਭਰਾਵਾਂ ਨੂੰ ਦੱਸੀਏ ਕਿ ਭਾਈ ਕੀ ਵਾਪਰ ਰਿਹਾ। ਪੰਜਾਬ ਦੀ ਧਰਤੀ ਉੱਤੇ ਯੂਪੀ ਬਿਹਾਰ ਦੇ ਲੋਕਾਂ ਦੀ, ਗੈਰ ਪੰਜਾਬੀਆਂ ਦੀ, ਪ੍ਰਵਾਸੀਆਂ ਦੀ ਏਡੀ ਬਦਮਾਸ਼ੀ ਆ ਕਿ ਰਾਤ ਸ਼ਿਵਰਾਤਰੀ ਦਾ ਪ੍ਰੋਗਰਾਮ ਸੀ, ਮਹਾਲੀ ਕਿਸੇ ਮੰਦਿਰ ਦੇ ਕੋਲ ਕੋਈ ਸਿੱਖ ਨੌਜਵਾਨ ਆਪਦੇ ਸਾਥੀਆਂ ਨਾਲ ਕਿਤੇ, ਉਹ ਬਾਕੀ ਦੇ ਅੰਦਰ ਮੰਦਿਰ 'ਚ ਗਏ ਹੋਣੇ ਆ ਮੱਥਾ ਟੇਕਣ, ਹਿੰਦੂ ਹੋਣੇ ਆ ਉਹਦੇ ਮਿੱਤਰ ਵੱਖ, ਉਹ ਬਾਹਰ ਖੜਾ ਸੀ। ਕਹਿੰਦੇ ਜੀ ਉੱਥੇ ਕੋਈ ਆਈ ਟ੍ਰੈਫਿਕ ਪੁਲਿਸ ਦੀ ਗੱਡੀ, ਉਹਨਾਂ ਨੇ ਕੁਝ ਪੁੱਛਿਆ ਹੋਣਾ, ਤੇ ਉਹਨੇ ਮੁੰਡਿਆਂ ਨੇ ਕੋਈ, ਉਹ ਗੁਰਸੇਵਕ ਸਿੰਘ ਉਹਦਾ ਨਾਂ ਦੱਸਦੇ ਆ, ਉਹਨੇ ਕਿਤੇ ਇਸ਼ਾਰਾ ਕਰਕੇ ਕੁਝ ਕਿਹਾ ਵੀ ਇੱਧਰ ਨੂੰ ਗਏ ਆ ਜਾਂ ਕੁਝ ਗੱਲ ਹੋਈ ਹੋਣੀ ਹੈ। ਉੱਥੇ ਜਿਹੜੇ ਖੜੇ ਸੀ ਉਹ ਯੂਪੀ ਬਿਹਾਰ ਵਾਲੇ, ਉਹਨਾਂ ਨੂੰ ਲੱਗਿਆ ਕਿ ਸਾਡੇ ਬਾਰੇ ਕੋਈ ਗੱਲ ਕੀਤੀ ਆ। ਉਹਨਾਂ ਨੇ ਆ ਕੇ ਉਹਨੂੰ ਢਾਹ ਲਿਆ ਬੱਕਰਿਆਂ ਵਾਂਗੂ, ਤੇ ਇੱਕ ਕੋਈ ਉਹਨਾਂ ਕੋਲੇ ਚਾਕੂ ਸੀਗੇ ਜਿਨ੍ਹਾਂ ਦੇ ਮੂਹਰੇ ਦੰਦੇ ਜੇ ਕਾਫੀ ਤਿੱਖੇ ਤਿੱਖੇ ਬਣੇ ਸੀ, ਉਹਦੇ ਢਿੱਡ 'ਚ ਪਾ ਕੇ ਫੇਰਤਾ, ਤੇ ਉਹ ਮੁੰਡਾ ਵਿਚਾਰਾ ਹਸਪੀਟਲ ਦੇ ਵਿੱਚ ਉਹਦੀ ਡੈਥ ਹੋ ਗਈ। ਤੇ ਉਸੇ ਹਸਪੀਟਲ 'ਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਮੋਹਾਲੀ ਵਿੱਚ ਦਾਖਲ ਸੀ, ਤੇ ਸਾਰੀ ਜਿਹੜੀ ਅਮਲਾ ਫੈਲਾ ਸੀ ਹਸਪੀਟਲ ਦਾ ਉਹ ਭਗਵੰਤ ਮਾਨ 'ਚ ਲੱਗਿਆ ਰਿਹਾ। ਮੁੰਡੇ ਨੂੰ ਕਿਸੇ ਨੇ ਪੁੱਛਿਆ ਨਹੀਂ, ਤੇ ਉਹ ਮੁੰਡੇ ਦੀ ਜਾਨ ਚਲੀ ਗਈ ਜਿਹੜੀ ਕਹਿੰਦੇ ਆ ਕਿ ਬਚਾਈ ਜਾ ਸਕਦੀ ਸੀ। ਅੱਜ ਪੂਰਾ ਮਾਮਲਾ ਭਖਿਆ ਹੋਇਆ, ਜਿਵੇਂ ਪਿੱਛੇ ਜੇ ਇੱਥੇ ਨਵਾਂ ਸ਼ਹਿਰ ਹੁਸ਼ਿਆਰਪੁਰ ਇਲਾਕੇ 'ਚ ਇੱਕ ਬੱਚੀ ਨਾਲ ਰੇਪ ਕਰਨ ਦਾ ਮਾਮਲਾ ਸੀਗਾ, ਜਿਹੜਾ ਕਿਸੇ ਪ੍ਰਵਾਸੀ ਦਾ। ਹੁਣ ਜੇਕਰ ਇਸ ਧਰਤੀ ਤੇ ਕੋਈ ਹਿੰਦੀ ਦੇ ਖਿਲਾਫ ਜਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ, ਜਾਂ ਇਉਂ ਕਹੀਏ ਕਿ ਪੰਥ ਤੇ ਪੰਜਾਬ ਨੂੰ ਜਿਹੜੇ ਖਤਰੇ ਨੇ, ਉਹਨਾਂ ਦੇ ਮਾਮਲੇ ਵਿੱਚ ਜਦੋਂ ਕੋਈ ਗੱਲ ਕਰਦਾ, ਤਾਂ ਇਸ ਮੁਲਕ ਦਾ ਪੂਰਾ ਨਿਜ਼ਾਮ ਉਹਨਾਂ ਨੂੰ ਕਹਿੰਦਾ ਜੀ ਇਹ ਤਾਂ ਟੈਰਰਿਸਟ ਨੇ, ਜਿਹੜੇ ਇਹ ਗੱਲ ਕਹਿੰਦੇ ਨੇ ਇਹ ਤਾਂ ਖਾਲਿਸਤਾਨੀ ਨੇ। ਹੱਦ ਹੋ ਗਈ। ਜੇਕਰ ਕੋਈ ਕਿਸਾਨ ਆਪਦੇ ਹੱਕ ਦੀ ਗੱਲ ਕਰ ਲਵੇ ਕਿ ਮੇਰੇ ਜਿਣਸ ਦੇ ਰੇਟ ਸਹੀ ਮਿਲਣੇ ਚਾਹੀਦੇ, ਉਹ ਕਹਿੰਦੇ ਜੀ ਇਹ ਤਾਂ ਖਾਲਿਸਤਾਨੀ। ਜੇਕਰ ਕੋਈ ਮਜ਼ਦੂਰ ਕਵੇ ਕਿ ਮੈਨੂੰ ਮੇਰੀ ਮਜ਼ਦੂਰੀ ਸਹੀ ਮਿਲਣੀ ਚਾਹੀਦੀ ਆ,
ਇਹ ਤਾਂ ਖਾਲਿਸਤਾਨੀ ਆ। ਹੁਣ ਇਸ ਧਰਤੀ ਉੱਤੇ ਗੈਂਗਸਟਰਾਂ ਦੇ ਬਹਾਨੇ, ਨਸ਼ਿਆਂ ਦੇ ਬਹਾਨੇ, ਹਾਲਾਂਕਿ ਬਾਰਡਰ ਦੇ ਨਾਲ ਪੂਰੀ BSF ਲੱਗੀ ਹੋਈ ਹੈ, ਇੱਥੇ ਸਰਕਾਰ ਰੈਲੀਆਂ ਕਰਦੀ ਫਿਰਦੀ ਹੈ। ਕੁੱਲ ਮਿਲਾ ਕੇ ਹਰ ਸੰਭਵ ਤਰੀਕੇ ਨਾਲ ਪੰਜਾਬ ਵਿੱਚੋਂ ਪੰਥਕ ਸੋਚ ਦਾ ਭੋਗ ਪਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਇਹਦਾ ਇਲਾਜ ਇਹ ਨਹੀਂ ਹੈਗਾ ਕਿ ਸਰਕਾਰ ਬਦਲ ਦੋ। ਸਰਕਾਰ ਤਾਂ ਚਾਹੇ CM ਸਿਮਰਜੀਤ ਸਿੰਘ ਮਾਨ ਨੂੰ ਬਣਾ ਲਓ ਤੇ ਚਾਹੇ ਕਿਸੇ ਹੋਰ ਨੂੰ। ਕੱਲ ਪਰਸੋਂ ਇੱਕ ਇੱਥੇ ਘਟਨਾ ਵਾਪਰੀ ਅੰਮ੍ਰਿਤਸਰ 'ਚ, ਮੁੰਡਾ ਪੁਲਿਸ ਵਾਲੇ ਦਾ ਮਰ ਗਿਆ। ਉਹ ਦੁਖੀ ਹੋਇਆ ਪਿੱਟ ਰਿਹਾ ਸੀਗਾ ਕਿ ਜੀ ਮੈਂ ਪੁਲਿਸ 'ਚ ਆ ਪਰ ਮੇਰਾ ਮੁੰਡਾ ਜਿਹੜਾ ਸੀ ਉਹ ਨਸ਼ੇ ਨਾਲ ਮਰਿਆ। ਉਹ ਤੇ ਦਬਾਅ ਇਹੋ ਜਿਹਾ ਪਾਇਆ, ਉਹ ਪੁਲਿਸ ਵਾਲਾ ਵੀ ਮੋਕ ਮਾਰ ਗਿਆ। ਮੁੜ ਕੇ ਉਹ ਕਹਿੰਦਾ ਜੀ ਨਹੀਂ, ਇਹ ਤਾਂ ਇਦਾਂ ਨਹੀਂ ਤੇ ਉਦਾਂ ਨਹੀਂ। ਗੱਲ ਇਹ ਹੈ ਕਿ ਜਿਸ ਪੰਜਾਬ ਦੇ ਵਿੱਚ ਹਰ ਸੰਭਵ ਤਰੀਕੇ ਨਾਲ ਨੌਜਵਾਨਾਂ ਦਾ ਘਾਣ ਹੋ ਰਿਹਾ ਤੇ ਇੰਨੇ ਮਾੜੇ ਹਾਲਾਤ ਨੇ ਕਿ ਲੋਕ ਆਪ ਕਹਿਣ ਲੱਗ ਪਏ ਕਿ ਇਸ ਨਿਜ਼ਾਮ ਦਾ, ਇਸ ਸਿਸਟਮ ਦਾ ਤਾਂ ਕੁਝ ਹੱਲ ਹੋ ਸਕਦਾ ਜੇ ਆਪਾਂ ਇੱਥੇ ਯੋਗੀ ਵਰਗਾ ਕੋਈ ਮੁੱਖ ਮੰਤਰੀ ਲੈ ਆਈਏ। ਤੇ ਜਿਹੜੇ ਯੋਗੀ ਵਰਗੇ ਸਿਸਟਮ ਨੂੰ ਗਲਤ ਸਮਝਦੇ ਆ, ਉਹ ਕਹਿੰਦੇ ਆ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਲਓ। ਪਰ ਸੱਚਾਈ ਇਹਨੂੰ ਬਿਲਕੁਲ ਉਲਟ ਆ। ਪੰਜਾਬ ਨੂੰ ਬਰਬਾਦ ਕਰਨ ਦਾ ਪ੍ਰੋਜੈਕਟ, ਸਿੱਖੀ ਨੂੰ ਖਤਮ ਕਰਨ ਦਾ ਪ੍ਰੋਜੈਕਟ ਦਿੱਲੀ ਸਰਕਾਰ ਦਾ, ਕਿਸੇ ਕਾਂਗਰਸ ਜਾਂ ਭਾਜਪਾ ਦਾ ਨਹੀਂ ਹੈਗਾ। ਇਹ ਡੀਪ ਸਟੇਟ ਦਾ ਹੈ। ਇਹ ਭਾਰਤੀ ਨਿਜ਼ਾਮ ਦਾ ਏਜੰਡਾ ਵਾ ਜਿਹੜਾ 1947 ਤੋਂ ਬਹੁਤ ਪਹਿਲਾਂ ਉਹਨਾਂ ਨੇ ਮਿਥ ਲਿਆ ਸੀ। ਉਸ ਏਜੰਡੇ ਤਹਿਤ ਇਹ ਸਾਰੀਆਂ ਹਰਕਤਾਂ ਹੋ ਰਹੀਆਂ ਨੇ। ਆਪਾਂ ਕੁਝ ਗੱਲਾਂ ਮਿਥੀਆਂ ਹੋਈਆਂ ਨੇ ਕਿ ਸਾਡੀ ਕੌਮ ਜਿਹੜੀ ਆ ਉਹ ਜਿੰਨਾ ਮਰਜ਼ੀ ਹੋ ਜੇ ਤੇ ਆਹ ਨਹੀਂ ਹੋਣ ਦਿੰਦੇ। ਆਪਾਂ ਕਹਿੰਦੇ ਆ ਨਾ, ਆ ਇੱਕ ਵੀਡੀਓ ਘੁੰਮਦੀ ਹੈ ਜਿਹਦੇ 'ਚ ਇੱਕ ਬੜੀ ਬੀਬੀ ਆ ਉਮਰਦਰਾਜ, ਉਹ ਗੱਜ ਵੱਜ ਕੇ ਨਿਹੰਗ ਸਿੰਘਾਂ ਨੂੰ ਕਹਿ ਰਹੀ ਆ ਕਿ ਤੁਸੀਂ ਇੱਥੇ ਰੋਕਣ ਆ ਗਏ, ਮੇਰੇ ਤਾਂ ਗੁਰਦੁਆਰੇ ਦੇ ਅੰਦਰ ਏਦਾਂ ਹੀ ਤੰਬਾਕੂ ਚਾਹੇ ਜਗਤ ਝੂਠਾ ਏਦਾਂ ਹੀ ਚੱਲੂ, ਤੁਸੀਂ ਕਰੋ ਕੀ ਕਰਦੇ। ਹੁਣ ਅੱਜ ਤੱਕਰ ਆਪਾਂ ਕਹਿੰਦੇ ਹੁੰਦੇ ਸੀ ਵੀ ਗੁਰਦੁਆਰੇ ਤੋਂ ਬਾਹਰ ਜੋ ਮਰਜ਼ੀ ਹੋਈ ਜਾਵੇ, ਸਿੱਖ ਇੰਨੇ ਨਹੀਂ ਕਰਕੇ ਹੋਏ ਵੀ ਗੁਰਦੁਆਰੇ 'ਚ ਆਹ ਕੰਮ ਤੇ ਗੁਰਦੁਆਰੇ 'ਚੋਂ ਕਹਿੰਦੀ ਮੈਂ ਕਰਾਂ। ਹੁਣ ਕੀ ਕਰਾਂਗੇ ਉਹਦਾ? ਇਹ ਗੁਲਾਮੀ ਕਰਕੇ। ਜੇ ਸਿੱਖਾਂ ਦਾ ਆਪਦਾ ਰਾਜ ਹੁੰਦਾ ਤਾਂ ਕਿਸੇ ਦੀ ਜ਼ਰੂਰਤ ਪੈਂਦੀ ਕਿ ਸਾਡੇ ਧਰਮ ਦੇ ਬਾਰੇ, ਜਾਂ ਸਾਰੇ ਉਦੋਂ ਖਾਲਿਸਤਾਨ ਦੇ ਵਿੱਚ ਹੀ ਨਹੀਂ ਤੰਬਾਕੂ ਹੋਣਾ ਸੀ ਤੇ ਉਹ ਗੁਰਦੁਆਰੇ 'ਚ ਅੰਦਰ ਕਹਿੰਦੀ ਆ ਹੋਊਗਾ। ਇੱਕ ਹੋਰ ਇੱਥੇ ਮੁੰਡਾ ਫੜਿਆ, ਉਹਦੇ ਦਮਾਲਾ ਸਜਾਇਆ ਹੋਇਆ ਤੇ ਅੰਮ੍ਰਿਤ ਛਕਿਆ ਹੋਇਆ, ਕਿੰਨੀ ਵਧੀਆ ਗੱਲ ਆ। ਪਰ ਉਹ ਮੂੰਹ ਸਿਰ ਮੁੰਨਦਾ, ਲੋਕਾਂ ਦੇ ਨਾਈ ਦਾ ਕੰਮ ਜਿਹਨੂੰ ਕਹਿੰਦੇ ਆ ਉਹ ਕਰਦਾ। ਉਹਨੂੰ ਅੰਮ੍ਰਿਤਧਾਰੀ ਸਿੰਘ ਰੋਕਣਗੇ, ਉੱਥੇ ਝਗੜਾ ਹੋਇਆ, ਉਹਦੀ ਵੀਡੀਓ ਦੇਖੀ, ਲੋਕ ਕਹਿ ਰਹੇ ਨੇ ਕਿ ਜੋ ਉਹਦੀ ਕਿਰਤ ਵਾ, ਪਰ ਉਹਨੂੰ ਉੱਪਰ ਦੀ ਗਾਤਰਾ ਪਾ ਕੇ ਜਾਂ ਦਮਾਲਾ ਸਜਾ ਕੇ ਇਹ ਕੰਮ ਕਰਨਾ, ਇਹ ਕੀ ਦਿਖਾ ਰਿਹਾ ਕਿ ਜੀ ਦੁਨੀਆ, ਮਤਲਬ ਕਿ ਉਹ ਜਨਾਨੀ ਦੇ ਰਾਹੀਂ ਤਾਂ ਦਿੱਲੀ ਤੇ ਬ੍ਰਾਹਮਣਵਾਦ ਇਹ ਦਿਖਾ ਰਹੇ ਨੇ ਕਿ ਗੁਰਦੁਆਰੇ ਦੇ ਵਿੱਚ ਤੰਬਾਕੂ ਚੱਲਦਾ। ਇਹ ਕਿਹੜੀਆਂ ਗੱਲਾਂ ਕਰਦੇ ਆ ਸਿੱਖੀ ਦੀਆਂ? ਉਸ ਕੱਲੇ ਗੁਰਦੁਆਰੇ ਦੀ, ਉਸ ਕੱਲੀ ਜਨਾਨੀ ਦੀ ਗੱਲ ਪੂਰੀ ਕੌਮ ਦੀ ਗੱਲ ਬਣਾ ਕੇ ਅਗਲੇ ਨੇ ਘਮਾਉਣੀ ਹੈ ਕਿ ਸਾਡੇ ਤਾਂ ਜੀ ਦਰਬਾਰ ਸਾਹਿਬ 'ਚ ਇੱਕ ਬੀਬੀ ਕੋਲੋਂ ਤੰਬਾਕੂ ਫੜਿਆ ਗਿਆ, ਚਪੇੜਾ ਮਾਰਦੇ ਫਿਰਦੇ ਸੀ। ਇਹਨਾਂ ਦੀ ਜਨਾਨੀ ਦਾ ਪ੍ਰਧਾਨ ਗੁਰਦੁਆਰੇ ਦੀ ਸਿੱਧਾ ਕਹਿੰਦੀ ਹੈ ਵੀ ਆਹ ਗੁਰਦੁਆਰੇ 'ਚ ਸਾਡੇ ਤੰਬਾਕੂ ਆਊਗਾ। ਇਹ ਕਹਿੰਦੇ ਆ ਜੀ ਰੋਡਾ ਬੰਦਾ ਉਹਦਾ ਸਿਰ ਤੇ ਪਰਨਾ ਕਿਉਂ ਲੈ ਗਿਆ ਤੇ ਐਂ ਕਰਦੇ ਆ। ਦੇਖੋ ਜੀ ਇੱਕ ਅਮਰਤਾਰੀ ਦਮਾਲੇ ਵਾਲਾ ਜਿਹੜਾ ਹੈਗਾ ਮੂੰਹ ਸਿਰ ਬੁਣਨ ਲੱਗਿਆ ਲੋਕਾਂ ਦੇ। ਸਾਡੀ ਕੌਮ ਦੇ ਵਿੱਚ ਇਸ ਤਰੀਕੇ ਦੀਆਂ ਹਰਕਤਾਂ, ਇਸ ਤਰੀਕੇ ਦੀਆਂ ਗੱਲਾਂ ਕਿਉਂ ਆ ਰਹੀਆਂ, ਕਿੱਥੋਂ ਆ ਰਹੀਆਂ ਨੇ, ਇਹ ਸਮਝਣ ਦੇ ਲਈ ਕੋਈ ਬਹੁਤੇ ਜਬਰੇ ਦੀ ਲੋੜ ਨਹੀਂ। ਇਹ ਗੁਲਾਮੀ ਆ। ਤੇ ਹੁਣ ਤੱਕ ਤਾਂ ਆਪਾਂ ਕਹਿੰਦੇ ਆ ਨਾ ਕਿ ਜੀ ਫਲਾਨੇ ਨੂੰ ਬਣਾ ਲਓ, ਕਹਿੰਦੇ ਜੀ ਮਾਨ ਨੂੰ ਬਣਾ ਲਓ, ਅਮਰਤਪਾਲ ਸਿੰਘ ਨੂੰ ਬਣਾ ਲਓ, ਜਿਹਨੂੰ ਮਰਜ਼ੀ ਬਣਾ ਲਓ। ਇੰਡੀਅਨ ਸਿਸਟਮ ਨੇ ਤੁਹਾਡੇ ਰਾਹ ਦੇ, ਤੁਸੀਂ ਖੁਦ ਆਪਦੇ ਉਸ ਮੁੱਖ ਮੰਤਰੀ ਨੂੰ ਅਵਾ ਤਵਾ ਬੋਲਦੇ ਫਿਰੋ। ਪੂਰੇ ਦਾ ਪੂਰਾ ਸਿਸਟਮ ਗਰਕ ਚੁੱਕਿਆ। ਇਸ ਸਿਸਟਮ ਦਾ ਖਾਲਿਸਤਾਨ ਬਗੈਰ ਕੋਈ ਵੀ ਕੋਈ ਰਾਹ ਨਹੀਂ ਹੈ। ਇਹ ਸਿੰਬੋਲਿਕ ਜਸਟਿਸ ਲੈ ਲਓ ਜੀ, ਫਲਾਨੇ ਨੂੰ ਆਪਾਂ, ਉਹ ਤਾਂ ਮੈਂ ਇਹ ਕਹਿਣਾ ਕਿ ਜਿੱਦਣ ਸਿੱਖਾਂ ਨੇ ਮਿਥ ਲਿਆ, ਜਿਹੜੇ ਆ ਖਾਲਿਸਤਾਨ ਦੇ ਖਿਲਾਫ ਮਾਹੌਲ ਜਿਹਾ ਸਿਰਜਦੇ ਫਿਰਦੇ ਆ, ਜੇ ਕਿਤੇ ਇਹਨਾਂ ਦਾ ਇਲਾਜ ਹੋ ਜੇ, ਜਿੱਦਣ ਇੰਡੀਆ ਨੂੰ ਲੱਗਿਆ ਕਿ ਹੁਣ ਤਾਂ ਖਾਲਿਸਤਾਨ ਵਾਲੇ ਪਾਸੇ ਕੰਮ ਜ਼ਿਆਦਾ ਚਲੇਗਾ, ਮੈਂ ਗਰੰਟੀ ਦਿੰਦਾ ਸਾਡੇ ਜਿਹੜੇ ਭਰਾ ਵਿਚਾਲੇ ਆਪਦਾ ਡੋਗੂ ਖੜਕਾਉਂਦੇ ਫਿਰਦੇ ਆਨੰਦਪੁਰ ਦੇ ਮਤੇ ਦਾ, ਕਿ ਆਨੰਦਪੁਰ ਦਾ ਮਤਾ ਜਿਹੜਾ ਹੈਗਾ ਜੀ ਇਹ ਆ ਸਾਡਾ ਏਜੰਡਾ। ਜਿੱਦਣ ਸਾਰੀ ਕੌਮ ਨੇ ਖਾਲਿਸਤਾਨ ਦਾ ਝੰਡਾ ਚੱਕ ਲਿਆ, ਜਿੱਦਣ ਦਿੱਲੀ ਨੂੰ ਬਾਹਮਣ ਨੂੰ ਸਮਝ ਲੱਗ ਗਈ, ਉਸੇ ਦਿਨ ਉਹਨਾਂ ਨੇ ਕਹਿਣਾ ਆਨੰਦਪੁਰ ਦਾ ਮਤਾ ਲਿਆ। ਕਿਉਂ? ਕਿਉਂਕਿ ਆਪਾਂ ਜਾਣਦੇ ਹਾਂ ਵੀ ਜੇਕਰ ਕਿਸੇ ਆੜਤੀਏ ਤੋਂ ਪੈਸੇ ਲੈਣੇ ਹੋਣ ਨਾ, ਕਿਸੇ ਜ਼ਮੀਂਦਾਰ ਭਰਾ ਨੇ, ਉਹ ਜਾ ਕੇ ਕਹਿੰਦਾ 5 ਲੱਖ ਦੇ ਦੇ, ਉਹ ਕਹਿੰਦਾ 5 ਲੱਖ, ਪਿੱਟਣ ਲੱਗ ਜਾਂਦਾ ਲਾਲਾ, ਕਹਿੰਦਾ ਆਹ ਮਸਾਂ ਲੱਖ ਰੁਪਈਆ ਵਾ।
ਜਦੋਂ ਲੱਖ ਰੁਪਇਆ ਲੈ ਕੇ ਤੁਰਦਾ, ਲਾਲਾ ਪਿੱਠ ਪਿੱਛੇ ਹੱਸਦਾ ਵੀ ਮੈਂ ਤਾਂ ਲੱਖ ਦੇ ਕੇ ਟਰਕਾਤਾ, ਇਹ 5 ਲੱਖ ਲੈਣ ਆਇਆ ਸੀ। ਤੇ ਉਹ ਜ਼ਿਮੀਂਦਾਰ ਭਰਾ ਹੱਸਦਾ, ਕਹਿੰਦਾ ਮੈਨੂੰ ਤੇਰੀ ਸੋਚ ਦਾ ਪਤਾ, ਮੈਂ ਲੋੜ ਤਾਂ ਮੈਨੂੰ ਲੱਖ ਦੀ ਹੋਈ ਸੀ, ਮੈਂ ਮੰਗੇ ਤਾਂ ਸੀ 5 ਵੀ ਤੂੰ ਲੱਖ ਦੇਂਗਾ ਫਿਰ। ਸੋ ਇਸੇ ਬਿਰਤੀ ਦੇ ਤਹਿਤ ਜੇ ਤੁਸੀਂ ਆਨੰਦਪੁਰ ਦਾ ਮਤਾ ਹੀ ਲੈਣਾ, ਜਿਹੜੇ ਕਹਿੰਦੇ ਹੋ ਜੀ ਸਾਡਾ ਤਾਂ ਨਿਸ਼ਾਨਾ ਆਨੰਦਪੁਰ ਆ, ਤੁਸੀਂ ਇੱਕ ਵਾਰੀ ਖਾਲਿਸਤਾਨ ਦੀ ਹਮਾਇਤ ਕਰਕੇ ਦੇਖੋ, ਆਨੰਦਪੁਰ ਦਾ ਮਤਾ ਤੁਹਾਡੇ ਕੋਲੇ ਘਰੇ ਨਾ ਲੈ ਕੇ ਆ ਜਾਣ। ਪਰ ਤੁਸੀਂ ਨਾ ਆਪ ਅੱਗੇ ਵਧਣਾ, ਨਾ ਕੌਮ ਨੂੰ ਇਕੱਠੇ ਹੋਣ ਦੇਣਾ, ਆਪੋ ਆਪਦਾ 9 ਪੂਰ ਦੀਏ 13 ਚੁੱਲ੍ਹੇ ਕਹਿੰਦੇ ਹੁੰਦੇ ਸੀ, ਤੇ ਹੁਣ ਤੁਸੀਂ ਇਹ ਕੰਮ ਤੋਰ ਲਿਆ। ਸਾਨੂੰ ਸਮਝ ਨਹੀਂ ਲੱਗ ਰਹੀ ਕਿ ਆ ਜਿਹੜੇ ਡੇਰੇ ਨੇ, ਇਹਨਾਂ ਦੀਆਂ ਵੋਟਾਂ ਜਾਂ ਸਿੱਖੀ ਦੇ ਦੁਸ਼ਮਣਾਂ ਦੀਆਂ ਵੋਟਾਂ ਲੈ ਕੇ ਕੌਮ ਦਾ ਭਲਾ ਕਿਵੇਂ ਹੋ ਜੂ, ਪੰਜਾਬ ਦੇ ਵੈਰੀਆਂ ਦੀਆਂ ਵੋਟਾਂ ਲੈ ਕੇ ਪੰਜਾਬ ਦਾ ਭਲਾ ਕਿਵੇਂ ਹੋ ਜੂ। ਤੇ ਜਿਹਨੇ ਵੀ ਐਮਐਲਏ ਬਣਨਾ, ਜਿਹਨੇ ਵੀ ਸਰਕਾਰ ਬਣਾਉਣੀ ਆ, ਉਹਨੂੰ ਪੰਥ ਦੋਖੀਆਂ ਦੀ ਵੋਟ ਤੇ ਪੰਜਾਬ ਦੇ ਦੁਸ਼ਮਣਾਂ ਦੀ ਵੋਟ ਤਾਂ ਲੈਣੀ ਪੈਣੀ ਹੈ। ਵੋਟਾਂ ਲੈਣੀਆਂ ਦੁਸ਼ਮਣਾਂ ਦੀਆਂ ਤੇ ਭਲਾ ਕਰਨ ਦਾ ਦਾਅਵਾ ਪੰਥ ਤੇ ਪੰਜਾਬ ਦਾ, ਉਹ ਰਹਿਣ ਦੋ ਰੱਬ ਨੂੰ ਟਿਕਾਣੇ। ਕਿਉਂ ਝੂਠ ਮਾਰਦੇ ਹੋ? ਸੱਚੀ ਗੱਲ ਇਹ ਹੈਗੀ ਆ ਕਿ ਇੰਡੀਅਨ ਸਿਸਟਮ ਦੇ ਵਿੱਚ ਪੰਥ ਤੇ ਪੰਜਾਬ ਦਾ ਬਚਣਾ ਨਾਮੁਮਕਿਨ, ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਸੋ ਸਾਰੀ ਕੌਮ ਜਿਹੜੀ ਆ, ਜਿੰਨਾ ਟਾਈਮ ਖਾਲਿਸਤਾਨ ਦੇ ਏਜੰਡੇ ਵੱਲ ਨਹੀਂ ਆਉਂਦੀ, ਗੱਲ ਬਣਨੀ ਨਹੀਂ। ਸੋ ਸਾਨੂੰ ਸਾਰਿਆਂ ਨੂੰ ਇਸ ਪਾਸੇ ਉਪਰਾਲੇ ਕਰਨੇ ਚਾਹੀਦੇ ਆ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।